ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਅਪ੍ਰੈਲ ਦਿਨ ਸੋਮਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਤੋਂ, ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਕਲੋਵਿਜ਼ ਤੋਂ, ਸਰਬਜੀਤ ਸਿੰਘ ਬਾਸੀ ਜੀ ਅਟਵਾਟਰ ਤੋਂ। ਇਹਨਾਂ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ ਵੀ ਸੁਪਰੀਮ ਕੋਰਟ ਵੱਲੋਂ ਠੇਕੇ ਹਾਈਵੇ ਤੋਂ 500 ਮੀਟਰ ਦੂਰ ਕਰਨ ਦੇ ਹੁਕਮਾਂ ਵਿਰੁੱਧ ਕਾਰੋਬਾਰੀ ਸੜਕਾਂ ਦੇ ਉੱਤੇ ਜਿਹੜੇ ਉਤਰੇ ਆ ਜੀ। ਵੈਸੇ ਕਾਨੂੰਨੀ ਨੁਕਤੇ ਤੋਂ ਰਾਜਕਰਨਵੀਰ ਸਿੰਘ ਜੀ ਇਹ ਗੱਲ ਸਾਫ਼ ਹੋ ਗਈ ਹੈ ਕਿ ਸ਼ਰਾਬ ਦਾ ਜਿਹੜਾ ਕਾਰੋਬਾਰ ਆ ਉਹ ਕੋਈ ਕਿਸੇ ਦਾ ਬੁਨਿਆਦੀ ਹੱਕ ਨਹੀਂ। ਕਾਨੂੰਨੀ ਨੁਕਤੇ 'ਚ ਇਹ ਗੱਲ ਸਾਫ਼ ਹੋ ਗਈ ਹੈ ਕਿ ਇਨਸਾਨੀ ਜ਼ਿੰਦਗੀ ਦੀ ਜੇ ਗੱਲ ਹੋਏਗੀ ਤੇ ਜੇ ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਸਰੋਕਾਰ ਆ ਕੇ ਜੁੜਦਾ ਹੈ ਜਿਸ ਤਰ੍ਹਾਂ ਹੁਣ ਸ਼ਰਾਬ ਦਾ ਕਾਰੋਬਾਰ ਆ, ਤਾਂ ਉਹਨੂੰ ਮਨੁੱਖੀ ਜ਼ਿੰਦਗੀ ਤੋਂ ਥੱਲੇ ਰੱਖਿਆ ਜਾਏਗਾ, ਕਿਉਂਕਿ ਸ਼ਰਾਬ ਦਾ ਕਾਰੋਬਾਰ ਇੱਕ ਕਾਰੋਬਾਰ ਆ, ਨਾ ਕਿ ਕਿਸੇ ਦਾ ਕੋਈ ਬੁਨਿਆਦੀ ਹੱਕ। ਜਦ ਕਿ ਮਨੁੱਖ ਦੀ ਜ਼ਿੰਦਗੀ ਹੈ ਜਿਹੜੀ ਉਹ ਕਿਸੇ ਵੀ ਮਨੁੱਖ ਦੀ ਸਭ ਤੋਂ ਮੁੱਢਲੀ ਕਹਿ ਲਈਏ ਕਿ ਉਹਦੀ ਹੱਕਦਾਰੀ ਹੈ। ਸੋ ਇੱਥੋਂ ਗੱਲ ਸ਼ੁਰੂ ਹੁੰਦੀ ਹੈ। ਪਰ ਦੂਜੇ ਪਾਸੇ ਜਿਹੜੇ ਕਾਰੋਬਾਰੀ ਮਾਂਜੇ ਗਏ ਬਿਲਕੁਲ ਚੌਪਟ ਹੋ ਗਏ ਆ, ਉਹ ਆਪਣੀ ਥਾਂ ਤੇ ਕਰਲਾਉਂਦੇ ਪਏ ਆ ਕਿ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਸੀ, ਸਾਨੂੰ ਬਿਲਕੁਲ ਇਹਨਾਂ ਨੇ ਸੜਕ ਤੇ ਲਿਆ ਖੜਾ ਕੀਤਾ। ਹੋਇਆ ਹੈ ਕਿ ਸਾਰਿਆਂ ਨੂੰ ਪਤਾ ਹੀ ਹੈ, ਸੁਪਰੀਮ ਕੋਰਟ ਨੇ ਹੁਕਮ ਕੀਤੇ ਆ ਕਿ ਜਿਹੜੇ ਠੇਕੇ ਹਾਈਵੇਜ਼ ਤੇ ਆ, ਚਾਹੇ ਉਹ ਸਟੇਟ ਹਾਈਵੇ ਤੇ ਆ ਚਾਹੇ ਨੈਸ਼ਨਲ ਹਾਈਵੇ ਤੇ ਆ, ਉਹ 500 ਮੀਟਰ ਦੂਰ ਕਰ ਦਿੱਤੇ ਜਾਣ ਜੀ। ਹੁਣ 500 ਮੀਟਰ ਅੱਧਾ ਕਿਲੋਮੀਟਰ ਬਣ ਜਾਂਦਾ ਹੈ ਕਿ ਉਹ ਜਦੋਂ ਚਲੇ ਜਾਣਗੇ ਸਾਈਡ ਤੇ ਠੇਕੇ, ਤੇ ਠੇਕਿਆਂ ਦਾ ਤੇ ਕੰਮ ਚੱਲੀ ਜਾਣਾ, ਕਿਉਂਕਿ ਪੀਣ ਵਾਲੇ ਨੇ 500 ਮੀਟਰ ਕੀ ਤੇ 5 ਕਿਲੋਮੀਟਰ ਕੀ ਉਹਦੇ ਤੇ ਉੱਥੇ ਚਲੇ ਜਾਣਾ ਜਿਹਨੂੰ ਲਲਕ ਲੱਗੀ ਹੋਈ। ਪਰ ਇਹਦੇ ਵਿੱਚ ਉਹ ਵੀ ਆ ਗਏ ਜਿਹੜੇ ਕਿ ਠੇਕਿਆਂ ਤੋਂ ਬਾਹਰ ਨੇ, ਜਿੱਦਾਂ ਲਾ ਲਓ ਪੱਬ, ਰੈਸਟੋਰੈਂਟ, ਮੈਰਿਜ ਪੈਲੇਸ, ਇਹ ਜਿਹੜੇ ਸਾਰੇ ਉਹ ਚੱਲਦੇ ਸਨ ਕਾਰੋਬਾਰ ਸੜਕਾਂ ਦੇ ਕਿਨਾਰਿਆਂ ਤੇ ਹਟਵੇਂ ਜਿਹੜੇ ਉਹ ਕਾਰੋਬਾਰ ਜਿਹੜੇ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੇ ਆ। ਚੰਡੀਗੜ੍ਹ ਦੇ ਵਿੱਚ ਹੁਣ ਤੱਕ 90 ਪੱਬ ਹੈ ਜਿਹੜੇ ਬੰਦ ਹੋ ਗਏ ਆ। ਚੰਡੀਗੜ੍ਹ ਦੇ ਵਿੱਚ ਸਭ ਤੋਂ ਪਹਿਲਾਂ ਮੁਜ਼ਾਹਰਾ ਹੋਇਆ, ਅੱਜ ਉੱਥੋਂ ਦੇ ਕਾਰੋਬਾਰੀ ਜਿਹੜੇ ਸੜਕਾਂ ਤੇ ਉਤਰੇ ਆ। ਹਾਲਾਂਕਿ ਅਨੁਪਮ ਖੇਰ ਦੀ ਸੁਪਤਨੀ ਕਿਰਨ ਖੇਰ ਹੈ ਜਿਹੜੀ, ਉਹ ਵੀ ਉਹਨਾਂ ਦੇ ਹੱਕ 'ਚ ਆ ਖੜੀ ਹੈ। ਉਹ ਕਹਿੰਦੀ ਕਿ ਗਲਤ ਕੀਤਾ, ਸੁਪਰੀਮ ਕੋਰਟ ਨੇ ਗਲਤ ਕੀਤਾ। ਉਹ ਕਹਿੰਦੀ ਟਰੱਕਾਂ ਵਾਲੇ ਤਾਂ ਪੀਂਦੇ ਹੀ ਪੀਂਦੇ ਆ, ਉਹਨਾਂ ਨੇ ਪਹਿਲਾਂ ਹੀ ਬੋਤਲਾਂ ਲੈ ਕੇ ਰੱਖ ਲਿਆ ਕਰਨੀਆਂ ਤੁਰ ਲੱਗੇ, ਤੁਸੀਂ ਉਹਨਾਂ ਦਾ ਕੀ ਕਰ ਲਓਗੇ। ਉਹਦੇ ਤਰਕ ਕੁਤਰਕ ਆਪਦੀ ਥਾਂ ਤੇ ਆ। ਪਰ ਦੂਜੇ ਪਾਸੇ ਜੇ ਦੇਖੀਏ ਰਾਜਕਰਨਵੀਰ ਸਿੰਘ ਜੀ, ਪੰਜਾਬ ਦੇ ਵਿੱਚ ਵੀ ਮਾਰ ਹੈ ਜਿਹੜੀ ਉਹ ਮੈਰਿਜ ਪੈਲਸ ਵਾਲਿਆਂ ਤੇ ਵੀ ਪੈ ਰਹੀ ਹੈ, ਕਿਉਂਕਿ ਸਾਡੇ ਇੱਥੇ 3400 ਦੇ ਕਰੀਬ ਮੈਰਿਜ ਪੈਲਸ ਆ, ਜਿਨ੍ਹਾਂ ਚੋਂ 80-90% ਜਿਹੜੇ ਉਹ ਸੜਕਾਂ ਦੇ ਕਿਨਾਰੇ ਤੇ ਚਾਹੇ ਨੈਸ਼ਨਲ ਹਾਈਵੇਜ਼ ਆ ਚਾਹੇ ਸਟੇਟ ਹਾਈਵੇਜ਼ ਆ, ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ। ਦੂਜੇ ਪਾਸੇ ਇਹ ਵੀ ਇੱਕ ਬਹਿਸ ਦਾ ਵਿਸ਼ਾ ਬਣ ਗਿਆ ਕਿ ਮੰਨ ਲਓ ਜੇ ਕਿਸੇ ਨੇ ਘਰੇ ਆਪਣੇ ਪਾਰਟੀ ਕਰਨੀ ਹੈ ਜਾਂ ਕੋਈ ਵਿਆਹ ਸ਼ਾਦੀ ਦਾ ਸਮਾਗਮ ਆ ਕਿ ਉਹ ਵੀ ਇਸ ਦਾਇਰੇ ਦੇ ਵਿੱਚ ਆ ਜਾਏਗਾ। ਸੋ ਕਈ ਪ੍ਰਕਾਰ ਦੇ ਇੱਥੇ ਹੁਣ ਵਿਵਾਦ ਛਿੜ ਗਏ ਆ, ਕਈ ਤਰ੍ਹਾਂ ਦੇ ਇੱਥੇ ਚਰਚੇ ਆ। ਔਰ ਇਹਨਾਂ ਚਰਚਿਆਂ ਦੇ ਵਿੱਚੋਂ ਇੱਕ ਚਰਚਾ ਇਹ ਵੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਅਸਰ ਹੋਇਆ, ਲਗਭਗ 7000 ਕਰੋੜ ਰੁਪਈਏ ਦਾ ਉਹਨਾਂ ਦਾ ਮਾਲੀਆ ਘਟ ਗਿਆ। ਦੂਜੇ ਪਾਸੇ ਜੇ ਗੱਲ ਕਰੀਏ ਸਾਡਾ ਗੁਆਂਢੀ ਸੂਬਾ ਜਿਹੜਾ 100 ਕਰੋੜ ਦੇ ਵਿੱਚ ਉਹ ਮਾਂਜਿਆ ਗਿਆ। ਪੰਜਾਬ ਦਾ ਹਾਲੇ ਹਿਸਾਬ ਕਿਤਾਬ ਹੋਣਾ, ਇੱਥੇ 1400 ਠੇਕੇ ਸਨ ਜਿਹੜੇ ਹਾਈਵੇ ਤੇ ਪੈਂਦੇ ਸੀਗੇ, ਜਿਨ੍ਹਾਂ ਦੇ ਵਿੱਚੋਂ 1300 ਪਹਿਲਾਂ ਹਟਾ ਲਏ ਗਏ ਸੀਗੇ, 100 ਠੇਕਾ ਹਾਲੇ ਰਹਿੰਦਾ। ਇਹਦਾ ਜੋੜ ਤੋੜ ਹੋਏਗਾ ਕਿ ਕੁੱਲ ਕਿੰਨਾ ਮਾਲੀਆ ਜਿਹੜਾ ਘਟਦਾ ਪੰਜਾਬ ਦਾ। ਪਰ ਦੂਜੇ ਪਾਸੇ ਜੇ ਆਪਾਂ ਦੇਖਦੇ ਹਾਂ ਕਿ ਸੜਕੀ ਹਾਦਸੇ ਜਿਹੜਾ ਕਿ ਮੂਲ ਇਹਦਾ ਕਾਰਨ ਹੈ ਇਸ ਪਾਬੰਦੀ ਦਾ, ਸੜਕੀ ਹਾਦਸੇ ਜਿਹਨੂੰ ਆਪਾਂ ਡਰਿੰਕ ਐਂਡ ਡਰਾਈਵ ਕਹਿ ਦਿੰਦੇ ਹਾਂ। ਸੋ ਦਾਰੂ ਤੇ ਜਿਹੜੇ ਡਰਾਈਵਿੰਗ ਦਾ ਮੇਲ ਹੈ, ਵੈਸੇ ਉਹ ਰੋਡਵੇਜ਼ ਦੀ ਬਾਰੀ ਤੇ ਵੀ ਲਿਖਿਆ ਹੁੰਦਾ ਹੈ
ਕਿ ਦਾਰੂ ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ, ਪਰ ਹੁੰਦਾ ਜ਼ਿਆਦਾਤਰ ਉਲਟੀ ਆ। ਸੋ ਇਹ ਮਸਲਾ ਜਿਹੜਾ ਉਹ ਹੁਣ ਇਸ ਕਰਕੇ ਵੀ ਪੇਚੀਦਾ ਹੋ ਗਿਆ। ਲੋਕੀ ਇਹ ਕਹਿ ਰਹੇ ਆ ਕਿ ਕੀ ਇਸ ਪਾਬੰਦੀ ਦੇ ਨਾਲ ਸੜਕੀ ਹਾਦਸੇ ਰੁਕ ਜਾਣਗੇ ਜਾਂ ਕੀ ਰਾਹਗੀਰ ਹੈ ਜਿਹੜੇ ਉਹ ਸ਼ਰਾਬ ਪੀਣੋਂ ਹਟ ਜਾਣਗੇ। ਕੁਛ ਲੋਕ ਇਹ ਕਹਿੰਦੇ ਪਏ ਆ ਕਿ ਦੇਖੋ ਇਹਦੇ ਨਾਲ ਕੀ ਹੋਏਗਾ, ਕਿਤੇ ਵਾਇਲੈਂਸ ਹੋਏਗੀ ਜਿਹੜਾ ਇਹ ਹੁਕਮ ਆਇਆ। ਦੂਸਰਾ ਇਹ ਹੈ ਕਿ ਕਰਪਸ਼ਨ ਵਧੇਗੀ। ਕੁਛ ਲੋਕ ਇਹ ਗੱਲ ਕਹਿੰਦੇ ਆ ਕਿ ਦੇਖੋ ਜੀ ਕਰਨਾ ਹੀ ਸੀਗਾ ਤੇ ਟੋਲ ਪਲਾਜ਼ਿਆਂ ਤੇ ਵੀ ਇਸ ਤਰ੍ਹਾਂ ਦੇ ਚੈਕਿੰਗ ਨਾਕੇ ਲਾ ਕੇ ਇਹ ਡਰਿੰਕ ਐਂਡ ਡਰਾਈਵਿੰਗ ਰੋਕੀ ਜਾ ਸਕਦੀ ਸੀ। ਦੂਜੇ ਪਾਸੇ ਕੁਛ ਲੋਕ ਇਹ ਕਹਿੰਦੇ ਆ ਕਿ ਇਹ ਫੈਸਲਾ ਵਧੀਆ, ਪਰ ਕੁਛ ਲੋਕ ਇਹ ਵੀ ਕਹਿੰਦੇ ਆ ਕਿ ਇਹ ਦੇਖੋ ਇੱਕ ਵਜ੍ਹਾ ਹੈ ਐਕਸੀਡੈਂਟ ਦੀ, ਹਾਦਸੇ ਦੀ ਇੱਕ ਵਜ੍ਹਾ ਹੈ, ਕਿਉਂਕਿ ਅਨੇਕ ਕਾਰਨ ਨੇ। ਇੱਕ ਹਾਦਸੇ ਪਿੱਛੇ ਅਨੇਕ ਕਾਰਨ ਹੋ ਸਕਦੇ ਆ ਔਰ ਇਹ ਭਾਰਤ ਤੇ ਦੇਸ਼ ਹੀ ਹਾਦਸਿਆਂ ਦਾ ਬਣਿਆ ਪਿਆ। ਸੋ ਇਹਦੇ ਵਿੱਚ ਓਵਰਲੋਡਿੰਗ ਵੀ ਆ, ਨੇਮ ਕਾਇਦੇ ਜਿਹੜੇ ਉਹਨਾਂ ਦੀ ਉਲੰਘਣਾ ਵੀ ਆ, ਚੰਗੀ ਤਰ੍ਹਾਂ ਪਰਪੱਕਤਾ ਨਾ ਹੋਣੀ ਡਰਾਈਵਿੰਗ ਦੇ ਵਿੱਚ ਉਹ ਵੀ ਇੱਕ ਕਾਰਨ ਆ। ਸੋ ਬਹੁਤ ਸਾਰੇ ਕਾਰਨ ਆ ਕਿ ਇੱਕ ਕਾਰਨ ਦੀ ਬੁਨਿਆਦ ਤੇ ਅਸੀਂ ਹਾਦਸਾ ਮੁਕਤ ਬਣਾ ਸਕਦੇ ਹਾਂ ਇਹਨਾਂ ਸੜਕਾਂ ਨੂੰ। ਇਹ ਸਭ ਤੋਂ ਵੱਡਾ ਸਵਾਲ ਹੈ। ਪਰ ਇਹਨਾਂ ਸਵਾਲਾਂ ਚੋਂ ਇੱਕ ਦਿਲਚਸਪ ਜਵਾਬ ਵੀ ਆਇਆ ਰਾਜ ਕਰਨਵੀਰ ਸਿੰਘ ਜੀ। ਕੁਛ ਰਾਜਾਂ ਨੇ ਕੀ ਕੀਤਾ ਕਿ ਡੀਨੋਟੀਫਾਈਡ ਕਰਤਾ ਸੜਕਾਂ ਨੂੰ, ਮਤਲਬ ਕਿ ਜਿਹੜੀਆਂ ਸੜਕਾਂ ਨੂੰ ਦਰਜਾ ਸੀ ਪ੍ਰਾਪਤ ਨੈਸ਼ਨਲ ਹਾਈਵੇਜ਼ ਦਾ ਜਾਂ ਸਟੇਟ ਹਾਈਵੇਜ਼ ਦਾ, ਉਹਨਾਂ ਨੇ ਚੁੱਕ ਕੇ ਉਹਨਾਂ ਨੂੰ ਡੀਨੋਟੀਫਾਈਡ ਕਰਤਾ। ਕਹਿੰਦੇ ਕਰ ਲਓ ਜੋ ਕੁਛ ਕਰਨਾ, ਸਾਡੇ ਕੋਲ ਆ ਰਹਾ ਹੈਗਾ। ਜੀ ਬਿਲਕੁਲ ਜੀ, ਕਹਿੰਦੇ ਜੀ ਤੁਸੀਂ ਸੜਕ ਦੇ ਲਾਗੇ ਆਉਂਗੇ ਅਸੀਂ ਸੜਕ ਹੀ ਚੱਕ ਕੇ ਲੈ ਜਾਵਾਂਗੇ। ਅਗਲੀ ਜਿਹੜੀ ਆ ਗੱਲ ਕਰੀਏ ਵੀ ਇਰਾਕ ਦੇ ਵਿੱਚ ਫਸੇ 33 ਭਾਰਤੀ ਵਤਨ ਪਰਤੇ। ਦੇਖੋ ਚੰਗੀ ਗੱਲ ਹੈ, ਜਿਹੜਾ ਵੀ ਕੋਈ ਘਰ ਪਰਤ ਆਉਂਦਾ ਕਿਸੇ ਕ੍ਰਾਈਸਿਸ ਦੇ ਵਿੱਚੋਂ, ਕਿਸੇ ਸੰਕਟ ਦੇ ਵਿੱਚੋਂ ਨਿਕਲ ਕੇ ਕੋਈ ਆਪਣੇ ਘਰ ਆ ਜਾਵੇ, ਘਰ ਦੀਆਂ ਦਹਲੀਜ਼ਾਂ ਤੇ ਆ ਕੇ ਆਪਣੇ ਪਿਆਰਿਆਂ ਨੂੰ ਮਿਲ ਲਵੇ, ਤੇ ਤੋਂ ਵੱਡੀ ਖੁਸ਼ੀ ਮੇਰੇ ਖਿਆਲ ਦੇ ਨਾਲ ਇੱਕ ਪਰਦੇਸੀ ਲਈ ਤਾਂ ਕੋਈ ਨਹੀਂ ਹੋ ਸਕਦੀ। ਪਰਦੇਸੀ ਦੇ ਘਰ ਵਾਲਿਆਂ ਲਈ ਵੀ ਕੋਈ ਨਹੀਂ ਹੋ ਸਕਦੀ। ਪਰ ਜੇ ਅਸੀਂ ਦੇਖਦੇ ਹਾਂ ਤਾਂ ਇਹ ਠੀਕ ਹੈ ਕਿ ਇਹਨਾਂ ਪਰਿਵਾਰਾਂ ਲਈ ਖੁਸ਼ੀ ਹੈ, ਪਰ ਇਹ ਜਿਹੜੀ ਖੁਸ਼ੀ ਹੈ ਉਹ ਕੁਛ ਪਰਿਵਾਰਾਂ ਲਈ ਉਦਾਸੀ ਦਾ ਸਬੱਬ ਵੀ ਬਣਦੀ ਹੈ। ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਮਸਲਨ ਕੋਈ ਪਾਕਿਸਤਾਨ ਦੀ ਜੇਲ੍ਹ ਚੋਂ ਰਿਹਾ ਹੋ ਕੇ ਆਉਂਦਾ ਨਾ, ਉਹਦੇ ਘਰ ਤੇ ਘਿਓ ਦੇ ਦੀਵੇ ਬਲਦੇ ਆ, ਪਰ ਕੁਝ ਘਰ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਹੰਝੂਆਂ ਦੇ ਦੀਵੇ ਬਲਦੇ ਆ, ਕਿਉਂਕਿ ਉਹਨਾਂ ਦੇ ਪਿਆਰੇ ਵੀ ਉਹਨਾਂ ਜੇਲ੍ਹਾਂ ਦੇ ਵਿੱਚ ਹੀ ਸੜਦੇ ਪਏ ਹੁੰਦੇ ਆ। ਉਹ ਕਹਿੰਦੇ ਕਿ ਫਲਾਣਾ ਆ ਗਿਆ, ਸਾਡਾ ਨਹੀਂ ਆਇਆ, ਸਾਡਾ ਪਤਾ ਨਹੀਂ ਕਦੋਂ ਆਏਗਾ। ਸੋ ਇੱਧਰ ਵੀ ਕੁਛ ਨਾ ਕੁਛ ਇਹੋ ਜਿਹਾ ਹੀ ਮਾਹੌਲ ਆ। ਵੈਸੇ ਜਿਹੜੇ ਅੱਜ 33 ਬੰਦੇ ਵਾਪਸ ਪਰਤੇ ਆ ਵਤਨਾਂ ਨੂੰ, ਉਹਨਾਂ ਦੇ ਵਿੱਚ 32 ਤੇਲੰਗਾਨਾ ਦੇ ਆ, ਇੱਕ ਆਂਧਰਾ ਦਾ ਹੈ। ਸੋ ਕੁੱਲ ਇਹ 33 ਜਣੇ ਆ ਜਿਹੜੇ ਵਤਨ ਪਰਤੇ ਆ। ਕਾਫੀ ਲੰਮੇ ਸਮੇਂ ਤੋਂ ਉੱਥੇ ਗੱਲਬਾਤ ਚੱਲਦੀ ਪਈ ਸੀਗੀ, ਇਹ ਵਾਪਸ ਪਰਤੇ ਆਏ, ਖੁਸ਼ੀ ਦੀ ਗੱਲ ਆ। ਇਸ ਤੋਂ ਪਹਿਲਾਂ ਚੰਗੀਆਂ ਕੋਸ਼ਿਸ਼ਾਂ ਕੀਤੀਆਂ ਨੇ ਇਹਨਾਂ ਨੇ। ਲੈਬਨਾਨ ਦੇ ਵਿੱਚ ਫਸ ਗਏ ਸਨ ਭਾਰਤੀ, ਉਹ ਕੱਢੇ। ਯਮਨ ਦੇ ਵਿੱਚ ਫਸ ਗਏ ਸਨ ਸੰਕਟ ਦੇ ਵਿੱਚ, ਉਹ ਕੱਢੇ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਨਰਸਾਂ ਸੀਗੀਆਂ ਕੇਰਲਾ ਦੀਆਂ, ਉਹ ਫਸ ਗਈਆਂ ਸਨ ਉੱਥੇ IS ਦੇ ਜੰਗਲ ਦੇ ਵਿੱਚ। ਉਹਨਾਂ ਨੂੰ ਅਗਵਾ ਕਰ ਲਿਆ ਗਿਆ ਸੀਗਾ, ਬਾ ਮੁਸ਼ਕਿਲ ਉਹਨਾਂ ਨੂੰ ਰਿਹਾ ਕਰਵਾਇਆ ਗਿਆ ਸੀ। ਪਰ ਉਹ ਰਿਹਾ ਕਰਵਾਉਣ ਵਾਲਾ ਉਹਨਾਂ ਦਾ ਮੁੱਖ ਮੰਤਰੀ ਬਹੁਤ ਹੀ ਸ਼ਿੱਦਤ ਨਾਲ ਕੰਮ ਕਰ ਗਿਆ ਸੀ। ਉਸ ਸਮੇਂ ਉਮਾਨ ਚਾਂਦੀ ਹੁੰਦਾ ਸੀਗਾ ਉਹ ਕੇਰਲ ਦਾ ਉਸ ਸਮੇਂ ਮੁੱਖ ਮੰਤਰੀ। ਉਹ ਆ ਕੇ ਦਿੱਲੀ ਬਹਿ ਗਿਆ ਸੀ, ਅੰਗਤ ਅੰਗੂ ਪੈਰ ਕੱਢ ਬੈਠਾ ਸੀ ਕਿ ਮੈਂ ਉਦੋਂ ਜਾਵਾਂਗਾ ਜਦੋਂ ਨਰਸਾਂ ਦੀ ਵਾਪਸੀ ਹੋ ਜਾਏਗੀ। ਤੇ ਠੀਕ ਉਸੇ ਸਮੇਂ ਸਾਡੇ ਵੀ ਮੁੰਡੇ ਉੱਥੇ ਫਸੇ ਹੋਏ ਸਨ ਤੇ ਸਾਡਾ ਮੁੱਖ ਮੰਤਰੀ ਗੱਡੀਆਂ ਦਾ ਕਾਫਲਾ ਲੈ ਕੇ ਸੰਗਤ ਦਰਸ਼ਨਾਂ ਨੂੰ ਨਿਕਲ ਗਿਆ ਸੀ। ਤੇ ਉੱਥੇ ਜਾ ਕੇ ਉਹਨੂੰ ਚੇਤਾ ਆਇਆ ਤੇ ਉਹ ਜਿੱਥੇ ਵੀ ਜਾਂਦਾ ਸੀ ਤੇ ਅਨਾਉਂਸਮੈਂਟ ਕਰ ਦਿੰਦਾ ਸੀ ਕਿ ਸਾਧ ਸੰਗਤ ਜੀ ਬੇਨਤੀ ਹੈ ਕਿ ਆਪੋ ਆਪਣੇ ਪਿੰਡ ਦੇ ਵਿੱਚ ਅਖੰਡ ਪਾਠ ਰਖਾਓ। ਲੋਕੀ ਪੁੱਛਦੇ ਸਨ, ਜਗਾਰਾ ਛੱਡ ਕੇ, ਪਹਿਲਾਂ ਜਗਾਰਾ ਛੱਡ ਕੇ ਫਿਰ ਪੁੱਛਦੇ ਸਨ, ਹਾਂਜੀ ਅਖੰਡ ਪਾਠ ਕਾਹਦੇ ਲਈ ਰਖਾਉਣਾ? ਕਹਿੰਦੇ ਸਨ ਕਿ ਆਪਣੇ ਮੁੰਡੇ ਉੱਥੇ ਫਸ ਗਏ ਰਾਤ ਦੇ ਵਿੱਚ, ਅਰਦਾਸ ਕਰੋ ਸੱਚੇ ਪਾਤਸ਼ਾਹ ਇਹਨਾਂ ਨੂੰ ਕੱਢ ਲਿਆਵੇ। ਤੇ ਉਹ ਲੋਕੀ ਕਹਿੰਦੇ ਸਨ ਮਨਾਂ ਦੇ ਵਿੱਚ ਕਿ ਜਿਨ੍ਹਾਂ ਨੇ ਕੋਸ਼ਿਸ਼ਾਂ ਕਰਨੀਆਂ ਉਹ ਤੇ ਇੱਥੇ ਬੈਠੇ ਆ, ਸੰਗਤ ਦਰਸ਼ਨ ਕਰਦੇ ਪਏ, ਜਿਨ੍ਹਾਂ ਦੀ ਜ਼ਿੰਮੇਵਾਰੀ ਆ, ਤੇ ਸੱਚੇ ਪਾਤਸ਼ਾਹ ਹੁਣ ਰਾਤ ਦੇ ਵਿੱਚ ਜਾ ਕੇ ਕਿਵੇਂ ਇਹਨਾਂ ਨੂੰ ਕੱਢ ਲਿਆਵੇ। ਸੋ ਇਹ ਇੱਕ ਫਰਕ ਸੀਗਾ ਉਸ ਸਮੇਂ ਦੇ ਮੁੱਖ ਮੰਤਰੀ ਦਾ, ਜਿਹੜਾ ਕਿ ਕੇਰਲ ਦਾ ਸੀ, ਤੇ ਇੱਧਰ ਸਾਡਾ ਮੁੱਖ ਮੰਤਰੀ। ਉਹ ਉਦੋਂ ਦੇ ਸਾਡੇ ਪੰਜਾਬੀ ਮੁੰਡੇ ਹਾਲੇ ਵੀ ਨਹੀਂ ਪਰਤੇ, ਉਹ ਉੱਥੇ ਦੇ ਉੱਥੇ ਆ, ਜਾਂ ਕਿ ਇਹਨੂੰ ਪਤਾ ਨਹੀਂ ਕਿੱਥੇ ਤੇ ਕਿੱਥੇ ਆ। ਉਹ ਇੱਕ ਉਹਨਾਂ ਚੋਂ ਬਚ ਕੇ ਆਇਆ ਸੀ ਹਰਜੀਤ ਮਸੀਹ, ਉਹਨੇ ਆ ਕੇ ਦਾਅਵਾ ਕੀਤਾ, ਉਸ ਦਾਅਵੇ ਨੂੰ ਨਕਾਰਿਆ ਗਿਆ। ਬੀਬੀ ਸੁਸ਼ਮਾ ਸਵਰਾਜ ਨੇ ਆਖਿਆ ਕਿ ਉਹ ਮੁੰਡੇ ਜਿਹੜੇ 39 ਮੁੰਡੇ ਪੰਜਾਬੀ ਉਹ ਸਹੀ ਸਲਾਮਤ ਆ, ਇਹ ਝੂਠ ਬੋਲਦਾ। ਉਹ ਪਤਾ ਨਹੀਂ ਝੂਠ ਬੋਲਦਾ ਸੀ ਕਿ ਸੱਚ ਬੋਲਦਾ ਸੀ, ਪਰ ਜਦੋਂ ਬੋਲਿਆ ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ।
ਉਹਦੇ ਮਗਰ ਇੱਕ ਵਾਰੀ ਸੁਣਿਆ ਕਿ ਪੁਲਿਸ ਲੱਗੀ ਆ, ਉਹ ਤੋਂ ਬਾਅਦ ਹਰਜੀਤ ਮਸੀਹ ਦਾ ਵੀ ਕੋਈ ਪਤਾ ਨਹੀਂ ਲੱਗਿਆ। ਸੋ ਠੀਕ ਆ ਕਿ ਇਹਨਾਂ ਨੇ ਇਹ 33 ਭਾਰਤੀ ਜਿਹੜੇ ਮੋੜ ਲਿਆਂਦੇ ਆ, ਇੱਕ ਵਧੀਆ ਗੱਲ ਆ, ਪਰ ਵੇਲਾ ਲੰਘ ਜਾਂਦਾ, ਗੱਲ ਯਾਦ ਰਹਿ ਜਾਂਦੀ ਆ। ਇਹ ਵੀ ਵੇਲਾ ਲੰਘ ਗਿਆ, ਨਰਸਾਂ ਵਾਲਾ ਵੀ ਵੇਲਾ ਲੰਘ ਗਿਆ, ਯਮਨ ਵਾਲਾ ਵੀ ਵੇਲਾ ਲੰਘ ਗਿਆ, ਪਰ ਇਹ ਗੱਲ ਯਾਦ ਰਹਿ ਜਾਂਦੀ ਕਿ ਉਹਨਾਂ ਬੰਦਿਆਂ ਦਾ ਕੀ ਬਣਿਆ, ਉਹਨਾਂ ਮੁੰਡਿਆਂ ਦਾ ਕੀ ਬਣਿਆ ਜਿਹੜੇ ਇਰਾਕ ਦੇ ਵਿੱਚ ਪੰਜਾਬੀ ਫਸੇ ਸਨ। ਤੁਸੀਂ ਕਹਿੰਦੇ ਕੋਈ ਜਿੰਦਾ ਨੇ, ਸਹੀ ਸਲਾਮਤ ਨੇ, ਜੇ ਉਹ ਜਿੰਦਾ ਨੇ, ਸਹੀ ਸਲਾਮਤ ਨੇ, ਘੱਟੋ ਘੱਟ ਇਹ ਤੇ ਦੱਸੋ ਹੈ ਕਿੱਥੇ ਨੇ, ਤੇ ਤੁਸੀਂ ਜਿਹੜੀ ਕੋਸ਼ਿਸ਼ ਕਰਦੇ ਪਏ ਹੋ ਕਿਸ ਪੱਧਰ ਤੱਕ ਪਹੁੰਚੀ ਹੈ। ਸੋ ਇਹਨਾਂ ਚੀਜ਼ਾਂ ਦਾ ਜਵਾਬ ਤੇ ਦਿਓ। ਪਰ ਚਲੋ ਫਿਰ ਵੀ ਉਹ ਕਹਿੰਦੇ ਹੁੰਦੇ ਨਾ ਕਿ ਜਿਵੇਂ ਰੁੜਦੀ ਬੇੜੀ ਦੀਆਂ ਰੇੜਾਂ ਹੀ ਸਹੀ, ਉਹ ਨਹੀਂ ਤੇ ਚਲੋ ਇਹ ਘੱਟੋ ਘੱਟ ਇਹ 33 ਤੇ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਿਆ, ਇੰਨੀ ਗੱਲ ਹੈ। ਪਰ ਉਹ ਪੰਜਾਬੀ, ਇਹਨਾਂ ਨੂੰ ਕੀ ਯਾਦ ਹੋਣੇ ਆ ਸਾਡੀਆਂ ਇੱਥੋਂ ਦੀਆਂ ਜਿਹੜੀਆਂ ਆਪਦੀਆਂ ਇੱਥੋਂ ਦੀਆਂ ਹਕੂਮਤਾਂ ਦੋ ਪਿਛਲੀ ਤੇ ਆਹ ਜਿਹੜੀ, ਇਹਨਾਂ ਨੂੰ ਤੇ ਆਪ ਨਹੀਂ ਚੇਤੇ ਕਿ ਸਾਡੇ 3 ਦਰਜਨ ਦੇ ਕਰੀਬ ਉੱਥੇ ਮੁੰਡੇ ਜਿਹੜੇ ਫਸੇ ਬੈਠੇ ਆ। ਜੀ 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 ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰੀਏ। ਨਾਈਜੀਰੀਅਨ ਜਿਹੜੇ ਆ ਮੂਲ ਦੇ ਲੋਕਾਂ ਦੀ ਕੁੱਟਮਾਰ ਦਾ ਮਾਮਲਾ ਜੇ ਠੰਡਾ ਨਹੀਂ ਹੋਇਆ ਸੀ, ਤੇ ਭਾਰਤ ਵਿੱਚ ਇੱਕ ਜਰਮਨ ਮੂਲ ਦੀ ਔਰਤ ਦੇ ਨਾਲ ਬਲਾਤਕਾਰ ਤੇ ਕੁੱਟਮਾਰ, ਇਹ ਬੜਾ ਬਦਨਾਮੀ ਵਾਲਾ ਟਿੱਕਾ ਭਾਰਤ ਦੇ ਲਈ, ਜਿਹੜਾ ਮੱਥੇ ਦੇ ਨਾਲ ਹੀ ਚਿਪਕ ਗਿਆ ਕਿ ਇੱਥੇ ਜਿੰਨੇ ਪ੍ਰਵਾਸੀ ਆਉਂਦੇ ਆ ਉਹ ਦਿਨੋਂ ਦਿਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਪਏ, ਮਹਿਫੂਜ਼ ਮਹਿਸੂਸ ਨਹੀਂ ਕਰਦੇ ਪਏ ਜੀ। ਕਿਉਂ ਹੋ ਰਿਹਾ? ਇਹ ਸਭ ਚਿੰਤਾ ਦਾ ਵਿਸ਼ਾ। ਜਿਹੜੀ ਤੁਸੀਂ ਗੱਲ ਕੀਤੀ ਨਾਈਜੀਰੀਅਨ ਮੁੰਡਿਆਂ ਨੂੰ ਕੁੱਟਣ ਦਾ, ਉਹਦੇ ਵਿੱਚ ਤੇ ਉਹਨਾਂ ਦੇ ਜਿਹੜੇ ਰਾਜਦੂਤ ਆ ਉਹ ਅੜ ਗਏ ਇਸ ਗੱਲ ਤੇ। ਅੱਜ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਅਪੀਲ ਵੀ ਕੀਤੀ ਹੈ ਕੌਮਾਂਤਰੀ ਭਾਈਚਾਰੇ ਨੂੰ ਕਿ ਇਸ ਮਾਮਲੇ ਦੀ ਕੌਮਾਂਤਰੀ ਪੜਤਾਲ ਕਰਵਾਈ ਜਾਵੇ, ਕਿਉਂਕਿ ਇਹ ਮਾਮਲਾ ਨਫ਼ਰਤੀ ਸੀ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਉਹ ਹਾਂਜੀ ਹੇਟ ਕ੍ਰਾਈਮ ਆ, ਔਰ ਇਹ ਨਫ਼ਰਤੀ ਫਿਰਕੂ ਹਮਲਾ ਸੀਗਾ। ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ। ਕੌਮਾਂਤਰੀ ਪੱਧਰ ਤੇ ਲੈ ਗਏ ਨੇ ਇਸ ਮੁੱਦੇ ਨੂੰ। ਉਦੋਂ ਵੀ ਆਪਾਂ ਗੱਲ ਕਰਦੇ ਸਾਂ ਕਿ ਜੇ ਕੱਲ ਨੂੰ ਇਸ ਤਰ੍ਹਾਂ ਦੀ ਕੋਈ ਬਦਨਾਮੀ ਇਹਨਾਂ ਦੇ ਪੱਲੇ ਪੈ ਗਈ ਤੇ ਇਹ ਸੈਰ ਸਪਾਟਾ ਕਰਦੇ ਆ, ਇਹਨਾਂ ਦਾ ਸੈਰ ਸਪਾਟਾ ਉਂਝ ਗੋਲ ਹੋ ਜਾਣਾ। ਦੂਜੇ ਪਾਸੇ ਉਹ ਇੱਧਰ ਚਰਚਾ ਚੱਲਦੀ ਪਈ, ਦੂਜੇ ਪਾਸੇ ਆ ਦੇਖੋ ਕਿੱਡਾ ਚੰਦ ਚੜ ਗਿਆ ਕਿ ਮਹਾਬਲੀਪੁਰਮ ਹੈਗਾ ਤਾਮਿਲਨਾਡੂ ਦੇ ਵਿੱਚ ਇੱਕ ਬਹੁਤ ਵੱਡਾ ਟੂਰਿਸਟ ਪੁਆਇੰਟ ਹੈ ਜੀ। ਉੱਥੇ ਸੈਰ ਸਪਾਟੇ ਵਾਸਤੇ ਇਹ ਔਰਤ ਗਈ ਸੀਗੀ। ਦੱਸਦੇ ਆ ਕਿ ਉਹਨੂੰ ਉੱਥੇ ਨਾਲੇ ਮਾਰਿਆ ਕੁੱਟਿਆ ਗਿਆ, ਨਾਲੇ ਲੁੱਟਿਆ ਗਿਆ, ਨਾਲੇ ਉਹਦੇ ਨਾਲ ਰੇਪ ਕੀਤਾ ਗਿਆ। ਇਹ ਜਿਹੜੀ ਜਗ੍ਹਾ ਹੈ ਚੇਨਈ ਤੋਂ 60 ਕਿਲੋਮੀਟਰ ਦੂਰ ਆ, ਦੂਰ ਦਰਾਜ ਇਲਾਕੇ ਦੇ ਵਿੱਚ ਘਟਨਾ ਵਾਪਰੀ ਹੈ। ਉਹ ਜਿਹੜੀ ਔਰਤ ਸੀ, ਜਰਮਨ ਔਰਤ, ਕਿਸੇ ਤਰੀਕੇ ਨਾਲ ਉਹਨਾਂ ਦੇ ਚੁੰਗਲ ਚੋਂ ਨਿਕਲੀ। ਉਹਨੇ ਆ ਕੇ ਫਿਰ ਇਹ ਸਾਰਾ ਕੁਛ ਹੈ ਜਿਹੜਾ ਆਪਣਾ ਬਖਿਆਨ ਕੀਤਾ। ਉਹਦਾ ਸਮਾਨ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ, ਔਰ ਉਹਨੂੰ ਕੁੱਟਿਆ ਮਾਰਿਆ ਵੀ ਗਿਆ, ਵਿਰੋਧ ਕੀਤਾ ਜਦੋਂ ਨੇ, ਔਰ ਇਸ ਤੋਂ ਇਲਾਵਾ ਉਹਦੇ ਨਾਲ ਗੈਂਗਰੇਪ ਵੀ ਕੀਤਾ ਗਿਆ। ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਟੂਰਿਸਟ ਹੁੰਦੇ ਆ, ਗਲਤ ਸ਼ਿਕਾਇਤਾਂ ਨਹੀਂ ਕਰਦੇ। ਉਹਨਾਂ ਨੂੰ ਪਤਾ ਹੁੰਦਾ ਜੇ ਅਸੀਂ ਕੋਈ ਗਲਤ ਕੰਪਲੇਂਟ ਕਰਾਂਗੇ, ਕੱਲ ਨੂੰ ਸਾਡੇ ਤੇ ਕੋਈ ਐਕਸ਼ਨ ਹੈ ਜਿਹੜਾ ਪੁੱਠਾ ਸਿੱਧਾ ਹੋ ਗਿਆ ਤੇ ਅਸੀਂ ਫਸ ਜਾਵਾਂਗੇ ਕੁਛ। ਸੋ ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਉੱਥੇ ਹੋਇਆ। ਇਸ ਤੋਂ ਪਹਿਲਾਂ ਵੀ ਗੋਆ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ, ਤੁਸੀਂ ਜਾਣ ਰਹਿ ਜਾਓਗੇ ਕਿ ਉਸ ਖਬਰ ਨੇ ਇੱਥੋਂ ਦੀਆਂ ਅਖਬਾਰਾਂ ਦੇ ਵਿੱਚ ਜਗ੍ਹਾ ਹੀ ਨਹੀਂ ਹਾਸਲ ਕੀਤੀ। ਇੱਕ ਕੁੜੀ ਇੱਥੇ ਮੈਕਲੇਗਨ ਕੁੜੀ ਸੀਗਾ, ਉਹਦਾ ਨਾਮ, ਆਇਰਿਸ਼ ਕੁੜੀ ਸੀ ਵੈਸੇ, ਉਹ ਪਾਸਪੋਰਟ ਉਹਦਾ ਬ੍ਰਿਟਿਸ਼ ਪਾਸਪੋਰਟ ਸੀ। ਉਹ ਗੋਆ ਦੇ ਵਿੱਚ ਤੱਟ ਤੇ ਮਰੀ ਪਈ ਸੀ, ਉਹਦੇ ਤਨ ਤੇ ਕੱਪੜੇ ਨਹੀਂ ਸਨ, ਤੇ ਪੁਲਿਸ ਨੇ ਪਹਿਲਾਂ ਮੰਨਿਆ ਕਿ ਇਹਦੇ ਨਾਲ ਗੈਂਗਰੇਪ ਹੋਇਆ। ਉਸ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਕੀ ਪ੍ਰੋਗਰੈਸ ਆ ਮਾਰਚ ਦੀ 16 ਦੀ ਗੱਲ ਆ, ਕੋਈ ਕਿਸੇ ਨੂੰ ਪਤਾ ਨਹੀਂ ਉਸ ਮਾਮਲੇ ਦੇ ਵਿੱਚ ਕੀ ਪ੍ਰੋਗਰੈਸ ਆ। ਇਸ ਤੋਂ ਪਹਿਲਾਂ ਇੱਕ ਕੁੜੀ ਜਿਹੜੀ ਸੀਗੀ ਸਵਿਟਜ਼ਰਲੈਂਡ ਦੀ, ਉਹ ਆਪਣੇ ਪਤੀ ਦੇ ਨਾਲ ਸਾਈਕਲਿੰਗ ਕਰਦੀ ਪਈ ਸੀ ਤਾਮਿਲਨਾਡੂ ਦੇ ਵਿੱਚ ਹੀ, ਸ਼ਾਇਦ ਉਹਦੇ ਨਾਲ ਗੈਂਗਰੇਪ ਹੋਇਆ ਸੀਗਾ। ਉਹਦੇ ਹਾਲਾਂਕਿ ਦੋਸ਼ੀ ਫੜੇ ਗਏ, ਬਾਅਦ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਹੋ ਗਈ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਿਰੰਤਰ ਭਾਰਤ ਦੇ ਵਿੱਚ ਵਾਪਰਦੀਆਂ ਪਈਆਂ, ਜਿਹਦੇ ਨਾਲ ਕੱਲੀ ਬਦਨਾਮੀ ਨਹੀਂ ਹੁੰਦੀ, ਇਹਨਾਂ ਦੀ ਜਿਹੜੀ ਇੱਕ ਸਾਖ ਹੈ ਉਹ ਵੀ ਦਾਅ ਤੇ ਲੱਗਦੀ ਹੈ। ਸੋਚਣ ਦੀ ਗੱਲ ਹੈ, ਵਿਚਾਰਨ ਦੀ ਗੱਲ ਹੈ। ਸਾਡਾ ਵਿਦੇਸ਼ ਮੰਤਰੀ ਹੈ ਜਿਹੜਾ ਜਿਹੜੀ ਬੀਬੀ ਸੁਸ਼ਮਾ ਸਵਰਾਜ, ਤੇ ਜਿਹੜਾ ਸਾਡਾ ਸੈਰ ਸਪਾਟਾ ਮੰਤਰੀ ਹੈ ਮਹੇਸ਼ ਸ਼ਰਮਾ, ਦੋਵੇਂ ਇੱਕੋ ਜਿਹੀ ਆ। ਬੀਬੀ ਸੁਸ਼ਮਾ ਸਵਰਾਜ ਤੇ ਟਵਿੱਟਰ ਤੇ ਬੈਠੀ ਰਹਿੰਦੀ ਸਾਰੀ ਦਿਹਾੜੀ, ਤੇ ਉਹ ਜਿਹੜਾ ਮਹੇਸ਼ ਸ਼ਰਮਾ ਉਹ ਇਹਨਾਂ ਦੀਆਂ ਜਾ ਕੇ RSS ਦੀਆਂ ਮੀਟਿੰਗਾਂ 'ਚ ਬੈਠਾ ਰਹਿੰਦਾ। ਉਹ ਇੱਕ ਵਾਰੀ ਤੋਂ ਉਹਨੇ ਐਡਵਾਈਜ਼ਰੀ ਜਾਰੀ ਕਰਤੀ ਸੀ ਕਿ ਜਿਹੜਾ ਇੱਥੇ ਪ੍ਰਵਾਸੀ ਆਉਂਦਾ ਉਹ ਆਹ ਕੱਪੜਾ ਪਾਵੇ, ਰਾਤ ਨੂੰ ਇੰਨੇ ਵਜੇ ਨਾ ਨਿਕਲੇ। ਇਹੋ ਜਿਹੀਆਂ ਐਡਵਾਈਜ਼ਰੀਆਂ ਜਾਰੀ ਕਰਨ ਵਾਲਿਆਂ ਦੇ ਹੱਥ ਇਹਨਾਂ ਦੀ ਸੁਰੱਖਿਆ ਜੀ, ਉਹੋ ਜਿਹੀ ਸੁਰੱਖਿਆ ਫਿਰ ਪ੍ਰਦਾਨ ਕਰਨਗੇ। ਜ਼ਰੂਰਤ ਆ ਇਸ ਪਾਸੇ ਤਵੱਜੋ ਦੇਣ ਦੀ, ਨਹੀਂ ਤੇ ਬਹੁਤ ਹੀ ਜ਼ਿਆਦਾ ਕੰਮ ਪ੍ਰਭਾਵਿਤ ਹੋਏਗਾ। ਲੋੜ ਹੈ ਕਿ ਸੰਭਲੋ। ਜੇ ਨਾ ਸੰਭਲੇ ਤੁਸੀਂ
ਤੇ ਫਿਰ ਸੰਭਲ ਜੋਗੇ ਤੁਸੀਂ ਰਹਿਣਾ ਨਹੀਂ। ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਸੰਜੇ ਸਿੰਘ ਦੇ ਥੱਪੜ ਮਾਰਨ ਵਾਲੀ ਬੀਬੀ ਨੇ ਕਿਹਾ ਟਿਕਟਾਂ ਦੀ ਖਰੀਦੋ ਫਰੋਖਤ ਤੋਂ ਦੁਖੀ ਹੋ ਕੇ ਮਾਰਿਆ ਥੱਪੜ। ਦੇਖੋ, ਜਦੋਂ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟੀ ਗਈ ਸੀ ਤੇ ਇਹਨਾਂ ਦੇ ਸਮਰਥਕਾਂ ਨੇ ਤੇ ਇਹਨਾਂ ਦੇ ਕੁਝ ਆਗੂਆਂ ਨੇ ਆਖਿਆ ਸੀ ਇਹ ਰੋਹ ਦਾ ਪ੍ਰਗਟਾਵਾ ਹੈ, ਇਹ ਲੋਕਾਂ ਦੇ ਰੋਹ ਦਾ ਪ੍ਰਗਟਾਵਾ, ਇਹਨਾਂ ਨੇ ਕੰਮ ਹੀ ਇਹੋ ਜਿਹਾ ਕੀਤਾ ਸੀ। ਹੁਣ ਇਸ ਥੱਪੜ ਨੂੰ ਕਿਸ ਕੈਟਾਗਰੀ 'ਚ ਰੱਖੋਗੇ? ਰੋਹ ਦਾ ਪ੍ਰਗਟਾਵਾ ਸੀ ਜਾਂ ਤੁਹਾਡੇ ਨਾਲ ਕੋਈ ਜਾਤੀ ਕੋਈ ਰੰਜਿਸ਼ ਸੀ? ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਇਹ ਕਲਚਰ ਜਿਹੜਾ ਜੁੱਤੀ ਕਲਚਰ, ਥੱਪੜ ਕਲਚਰ, ਗਾਲ ਕਲਚਰ, ਸ਼ਾਹੀ ਸੁੱਟਣ ਵਾਲਾ ਕਲਚਰ, ਕਿੰਨੇ ਕਿਸਮ ਦਾ ਕਲਚਰ ਹੈ, ਇਹਨੂੰ ਪ੍ਰਵਾਨ ਕਰ ਲਿਆ ਗਿਆ ਸਿਆਸਤਦਾਨਾਂ ਵੱਲੋਂ ਵੀ ਤੇ ਲੋਕਾਂ ਵੱਲੋਂ ਵੀ। ਲੋਕਾਂ ਦੇ ਝਟਕਾਰੇ ਬਣ ਜਾਂਦੇ ਆ ਤੇ ਜਿਹੜੇ ਸਿਆਸਤਦਾਨ ਦੇ ਵੱਜਦੇ ਉਹਨਾਂ ਦੇ ਵਿਰੋਧੀਆਂ ਲਈ ਉਹ ਇੱਕ ਕਹਿ ਲਈਏ ਨਾ ਕਿ ਸਬਬ ਬਣ ਜਾਂਦਾ ਕਿ ਵਾਹਵਾ ਇਹਦੇ ਪੱਲੇ ਜਲਾਲਤ ਪਈ ਹੈ, ਉਹ ਫਿਰ ਰੱਜ ਕੇ ਮਜ਼ਾਕ ਉਡਾਉਂਦੇ, ਉੱਤੋਂ ਤੋਂ ਕਹਿ ਛੱਡਦੇ ਅਸੀਂ ਨਿੰਦਾ ਕਰਦੇ ਆ, ਅੰਦਰੋਂ ਕਹਿੰਦੇ ਚੰਗੀ ਹੋਈ ਆ। ਕਿਉਂਕਿ ਉਹਨਾਂ ਦੇ ਨਾਲ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੁੰਦੀ ਹੈ ਤੇ ਜਿਹੜਾ ਉਸ ਸਮੇਂ ਸ਼ਿਕਾਰ ਹੋਇਆ ਹੁੰਦਾ ਕਦੇ ਉਹਨੇ ਖੁਸ਼ੀ ਮਨਾਈ ਹੁੰਦੀ ਹੈ। ਸੋ ਇਹਨਾਂ ਨੇ ਰਲ ਮਿਲ ਕੇ ਇਸ ਕਲਚਰ ਨੂੰ ਲਿਆਂਦਾ ਔਰ ਫਿਰ ਲੋਕਾਂ ਨੇ ਉਹਨੂੰ ਪ੍ਰਵਾਨ ਕਰ ਲਿਆ। ਅੱਜ ਨਤੀਜਾ ਤੁਹਾਡੇ ਸਾਹਮਣੇ ਆ, ਜੋ ਕੁਛ ਵਾਪਰਦਾ ਪਿਆ ਇਹ ਸ਼ੁਰੂ ਕਿੱਥੋਂ ਹੋਇਆ ਸੀ? ਜਰਨੈਲ ਸਿੰਘ ਨੂੰ ਚੁੱਕਿਆ ਕਿਹਨੇ ਸੀ? ਆਮ ਆਦਮੀ ਪਾਰਟੀ ਵਾਲਿਆਂ ਨੇ ਟਿਕਟ ਦਿੱਤੀ ਸੀ, ਫਿਰ ਟਿਕਟ ਹੀ ਨਹੀਂ ਦਿੱਤੀ, ਉਹਦੇ ਤੋਂ ਅਸਤੀਫਾ ਦਬਾ ਕੇ ਲੰਬੀ ਦੀ ਸੀਟ ਤੇ ਉਹਨੂੰ ਫਿਰ ਟਿਕਟ ਦਿੱਤੀ ਤੇ ਲਿਆ ਕੇ ਇਹੋ ਹੀ ਕਿਹਾ ਗਿਆ ਇਹ ਉਹ ਬੰਦਾ ਜੀ ਜਿਹਨੇ ਤੁਹਾਡੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ। ਹੁਣ ਇਹ ਭਾਵਨਾਵਾਂ ਹੋ ਸਕਦੀਆਂ ਨਾ, ਪਰ ਅਸੀਂ ਉਸ ਪਾਸੇ ਨਹੀਂ ਜਾਣਾ। ਸੰਜੇ ਸਿੰਘ ਦੇ ਜਿਸ ਬੀਬੀ ਨੇ ਥੱਪੜ ਮਾਰਿਆ ਉਹਦਾ ਇਹ ਦਾਅਵਾ ਵਾ ਕਿ ਜੋ ਕੁਛ ਪੰਜਾਬ ਦੇ ਵਿੱਚ ਵਾਪਰਿਆ ਟਿਕਟਾਂ ਨੂੰ ਲੈ ਕੇ, ਟਿਕਟਾਂ ਦੀ ਵੰਡ ਨੂੰ ਲੈ ਕੇ, ਉਹੀ ਕੁਝ ਦਿੱਲੀ ਦੇ ਵਿੱਚ ਵਾਪਰਦਾ ਪਿਆ ਸੀ। ਉਹ ਕਹਿੰਦੀ ਹੈ ਕਿ ਅਸੀਂ ਜੋ ਪੰਜਾਬ ਦੇ ਵਿੱਚ ਹੋਇਆ ਦਿੱਲੀ 'ਚ ਨਹੀਂ ਹੋਣ ਦੇਣਾ, ਅਸੀਂ ਦਿੱਲੀ ਨੂੰ ਪੰਜਾਬ ਨਹੀਂ ਬਣ ਦੇਣਾ। ਕਿਸੇ ਸਮੇਂ ਅਰਵਿੰਦ ਕੇਜਰੀਵਾਲ ਨੇ ਨਸ਼ੇ ਦੇ ਮੁੱਦੇ ਤੇ ਗੱਲ ਆਖੀ ਸੀ ਕਿ ਅਸੀਂ ਦਿੱਲੀ ਨੂੰ ਪੰਜਾਬ ਨਹੀਂ ਬਣ ਦੇਣਾ। ਕੱਲ ਉਹਨੇ ਇਹ ਗੱਲ ਆਖੀ ਆ ਕਿ ਅਸੀਂ ਦਿੱਲੀ ਨੂੰ ਪੰਜਾਬ ਨਹੀਂ ਬਣ ਦੇਣਾ। ਹੁਣ ਜਿਸ ਕੁੜੀ ਨੇ ਥੱਪੜ ਮਾਰਿਆ, ਗਲਤ ਕੀਤਾ ਉਹਨੇ, ਉਸ ਬੀਬੀ ਨੇ, ਅਸੀਂ ਉਹਨੂੰ ਸਹੀ ਨਹੀਂ ਕਹਿ ਸਕਦੇ, ਜਸਟੀਫਾਈਡ ਨਹੀਂ ਕਰ ਸਕਦੇ, ਕਿਸੇ ਵੀ ਐਂਗਲ ਤੋਂ ਨਹੀਂ ਕਰ ਸਕਦੇ। ਉਸ ਬੀਬੀ ਨੇ ਥੱਪੜ ਮਾਰਨ ਤੋਂ ਬਾਅਦ ਜਿੰਨੇ ਤਖੱਲਸ ਖੱਟੇ ਆ ਜਿਹੜੇ ਇਹਨਾਂ ਦੇ ਸਮਰਥਕ ਸਨ, ਕਿਸੇ ਨੇ ਉਹਨੂੰ ਵਕਾਊ ਕਿਹਾ, ਕਿਸੇ ਨੇ ਇਹੋ ਜਿਹੇ ਸ਼ਬਦ ਵਰਤੇ ਜੋ ਅਸੀਂ ਮਾਈਕ ਤੇ ਨਹੀਂ ਬੋਲ ਸਕਦੇ। ਉਸ ਬੀਬੀ ਨੇ ਕੁਝ ਹਫ਼ਤੇ ਪਹਿਲਾਂ ਲੰਬੀ ਦੇ ਵਿੱਚ ਇਹਨਾਂ ਲਈ ਲੰਮਾ ਸਮਾਂ ਪ੍ਰਚਾਰ ਕੀਤਾ। ਉਦੋਂ ਉਹ ਬੀਬੀ ਸਾਊ ਸੀ, ਸੁਲੱਖਣੀ ਸੀ, ਹੁਣ ਉਸ ਬੀਬੀ ਦੀ ਇਹਨਾਂ ਨੇ ਸਾਰੀ ਕੁੰਡਲੀ ਫੁੱਲੀ ਆ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਨਾ, ਉਹ ਕਿਸੇ ਵੀ ਐਂਗਲ ਤੋਂ ਅਸੀਂ ਸਹੀ ਨਹੀਂ ਆਖ ਸਕਦੇ, ਕਿਸੇ ਵੀ ਪੱਖ ਤੋਂ ਦਰੁਸਤ ਨਹੀਂ ਕਿਹਾ ਜਾ ਸਕਦਾ। ਉਸ ਬੀਬੀ ਨੇ ਜੇ ਵਿਰੋਧ ਕਰਨਾ ਸੀ, ਸਾਨੂੰ ਨਹੀਂ ਪਤਾ ਇਹਨਾਂ ਦੀ ਟਿਕਟਾਂ ਦਾ ਉੱਥੇ ਕੀ ਮਸਲਾ ਹੈ, ਜੇ ਵਿਰੋਧ ਕਰਨਾ ਸੀ ਤੇ ਜਿਸ ਤਰ੍ਹਾਂ ਹੇਰਾਫੇਰੀਆਂ ਦੇ 100 ਢੰਗ ਹੁੰਦੇ ਉਸ ਤਰ੍ਹਾਂ ਉਹਨਾਂ ਹੇਰਾਫੇਰੀਆਂ ਦੇ ਵਿਰੋਧ ਦੇ ਵੀ 100 ਢੰਗ ਹੁੰਦੇ ਆ। ਕੋਈ ਢੰਗ ਹੋਰ ਵਰਤਿਆ ਜਾਂਦਾ, ਕੋਈ ਵਿਰੋਧ ਦਰਜ ਕਰਵਾਉਣ ਦਾ ਹੋਰ ਤਰੀਕਾ ਸੀ। ਤੋਂ ਆ ਬੀਬੀ ਅਮਨਦੀਪ ਕੌਰ ਆ, ਉਹ ਵੀ ਗਈ ਸੀ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਬੈਠੀ ਰਹੀ। ਉਹ ਕਿੰਨਾ ਸਮਾਂ ਉਹਨੇ ਧਰਨਾ ਲਾਇਆ, ਉਹਨੇ ਕਿਸੇ ਨੂੰ ਕੋਈ ਤੰਗ ਤੇ ਨਹੀਂ ਕੀਤਾ, ਆਪਦਾ ਧਰਨਾ ਲਾਇਆ, ਆਪਦੇ ਘਰੇ ਮੁੜਾ ਹੀ, ਠੀਕ ਆ। ਪਰ ਜੋ ਬੀਬੀ ਨੇ ਤਰੀਕਾ ਅਪਣਾਇਆ ਗਲਤ ਆ, ਉਹਨੂੰ ਗਲਤ ਹੀ ਕਿਹਾ ਜਾਏਗਾ। ਜੁੱਤੀ ਚਾਹੇ ਪ੍ਰਕਾਸ਼ ਸਿੰਘ ਬਾਦਲ ਦੇ ਵੱਜੇ, ਚਾਹੇ ਸੰਜੇ ਸਿੰਘ ਦੇ ਵੱਜੇ, ਚਾਹੇ ਕਿਸੇ ਕਾਂਗਰਸੀ ਦੇ ਵੱਜੇ, ਉਹਨੂੰ ਸਹੀ ਨਹੀਂ ਕਿਹਾ ਜਾ ਸਕਦਾ। ਜੇ ਸਹੀ ਆਖੋਗੇ ਫਿਰ ਤੁਸੀਂ ਵੀ ਉਸ ਛੇਤਰ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਦੂਜੀ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਹੈ ਜਿਹੜੇ, ਉਹ ਇਸ ਥੱਪੜ ਦੀ ਗੂੰਜ ਤੋਂ ਵੀ ਨਹੀਂ ਜਾਗੇ। ਉਹਨਾਂ ਨੇ ਕੋਈ ਇਸ ਮਾਮਲੇ ਦਾ ਨੋਟਿਸ ਹੀ ਨਹੀਂ ਲਿਆ, ਜਦਕਿ ਉਹਨਾਂ ਨੂੰ ਲੈਣਾ ਚਾਹੀਦਾ ਸੀ। ਪੰਜਾਬ ਦੇ ਵਿੱਚ ਜਦੋਂ ਇਲਜ਼ਾਮ ਲੱਗਦੇ ਸਨ, ਸੰਜੇ ਦੁਰਗੇਸ਼ ਦੇ ਬਾਰੇ ਜਦੋਂ ਇਸ ਤਰ੍ਹਾਂ ਦੇ ਚਰਚੇ ਉੱਠਦੇ ਸਨ, ਉਦੋਂ ਉਹਨਾਂ ਨੂੰ ਥੋੜਾ ਜਿਹਾ ਸਖਤੀ ਤੋਂ ਕੰਮ ਲੈਣਾ ਚਾਹੀਦਾ ਸੀ, ਜੋ ਉਹਨਾਂ ਨੇ ਨਹੀਂ ਲਿਆ। ਤੇ ਨਤੀਜਾ ਪੁੱਜਦਾ ਇੱਥੋਂ ਤੱਕ ਪੁੱਜ ਗਿਆ ਕਿ ਆਮ ਆਦਮੀ ਪਾਰਟੀ ਦੀ ਇੱਕ ਵਰਕਰ ਉੱਠ ਕੇ ਆਪਣੇ ਵੱਡੇ ਲੀਡਰ ਦੇ ਥੱਪੜ ਮਾਰ ਦੇਵੇ, ਇਹ ਕਿੰਨੀ ਨਮੋਸ਼ੀ ਵਾਲੀ ਗੱਲ ਆ। ਜੇ ਤੁਸੀਂ ਇਸ ਬਿਮਾਰੀ ਨੂੰ ਪਹਿਲਾਂ ਹੀ ਰੋਕਿਆ ਹੁੰਦਾ, ਇੱਥੋਂ ਤੱਕ ਨੌਬਤਾਂ ਕਿਉਂ ਹੁੰਦੀਆਂ? ਤੁਹਾਡੇ ਸ਼ਰੀਕ ਹੈ ਜਿਹੜੇ ਅੱਜ ਕੱਛਾਂ ਵਜਾ ਕੇ ਕਿਉਂ ਹੱਸਦੇ? ਇੱਥੋਂ ਤੱਕ ਗੱਲ ਹੋਣੀ ਨਹੀਂ ਚਾਹੀਦੀ। ਹੁਣ ਹੀ ਜਾਗ ਜਾਣ, ਹੁਣ ਹੀ ਇਸ ਨਬਜ਼ ਨੂੰ ਫੜ ਲੈਣਾ। ਕਿਉਂਕਿ ਲੋਕੀ ਕਹਿੰਦੇ ਆ ਕਿ ਸੰਜੇ ਦੁਰਗੇਸ਼ ਜੇ ਉੱਥੇ MCD ਦੀਆਂ ਚੋਣਾਂ 'ਚ ਵੀ ਚਲੇ ਗਏ ਨਾ, ਤੇ ਉੱਥੇ ਵੀ ਇਹਨਾਂ ਲਈ ਮੁਸ਼ਕਿਲਾਂ ਖੜੀਆਂ ਕਰ ਸਕਦੇ। ਤਾਂ ਮੁਸ਼ਕਿਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਚੁਟਕਲੇ ਵੀ ਬਣ ਗਏ ਆ। ਅੱਜ ਅਰਵਿੰਦ ਕੇਜਰੀਵਾਲ ਕਹਿੰਦਾ ਕਿ 72 ਘੰਟੇ ਤੁਸੀਂ ਸਾਨੂੰ EVM ਮਸ਼ੀਨਾਂ ਦੇ ਦਿਓ, ਅਸੀਂ ਟੈਂਪਰਿੰਗ ਕਰਕੇ ਵਿਖਾ ਦਿੰਦੇ ਹਾਂ। ਤੇ ਇੱਥੇ WhatsApp ਤੇ ਉਹ ਜੁਮਲੇ ਵਾਇਰਲ ਹੋ ਗਏ। ਉਹ ਕਹਿੰਦੇ ਤੁਸੀਂ ਐ ਕਰੋ ਕਿ ਦਿੱਲੀ ਵਾਲੇ 72 ਘੰਟੇ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਇੱਥੇ ਪੰਜਾਬ ਦੀ ਹਾਰ ਦੇ ਕਾਰਨ ਦੱਸ ਦਿੰਦੇ ਕੀ ਸੀ। ਉਹ ਇਸ ਤਰ੍ਹਾਂ ਦੇ ਉਹ ਮਜ਼ਾਕ ਵੀ ਉੱਡਣ ਡਏ ਆ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਅਰਵਿੰਦ ਕੇਜਰੀਵਾਲ ਇਸ ਮੁੱਦੇ ਤੇ ਚੁੱਪ ਰਹਿ ਕੇ ਨੁਕਸਾਨ ਕਰ ਰਿਹਾ।
ਔਰ ਬਹੁਤ ਵੱਡੇ ਪੱਧਰ ਤੇ ਨੁਕਸਾਨ ਆਪ ਦਾ ਉਠਾ ਰਿਹਾ, ਉਹਨੂੰ ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਸੰਜੇ ਦਰਪੇਸ਼ ਦੇ ਮਾਮਲੇ 'ਚ ਕੋਈ ਨਾ ਕੋਈ ਐਕਸ਼ਨ ਲੈਣਾ ਪਵੇਗਾ, ਨਹੀਂ ਤੇ ਇਹ ਕਹਾਣੀ ਹੈ ਜਿਹੜੀ ਅੱਗੇ ਚੱਲ ਕੇ ਹੋਰ ਵੀ ਖਰਾਬ ਹੁੰਦੀ ਜਾਏਗੀ। ਜੀ ਜੀ ਬਿਲਕੁਲ ਮਿੰਟੂ ਜੀ। ਅਗਲੀ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਤਾਂ ਕਹਿੰਦੇ ਪਤਾ ਨਹੀਂ ਕੀ ਬਣੂਗਾ, ਪਰ ਬੈਂਕਾਂ ਨੇ ਕਿਸਾਨਾਂ ਨੂੰ ਕਸੂਤੇ ਫਸਾਇਆ ਆ। ਬਿਲਕੁਲ ਸਹੀ ਗੱਲ ਹੈ ਜੀ। ਉਹ ਕਹਿੰਦੇ ਹੁੰਦੇ ਨੇ ਕਿ ਨਮਾਜ਼ ਬਖਸ਼ਾਉਣ ਗਏ ਰੋਜ਼ੇ ਗੱਲ ਪਵਾਏ। ਕਿਸਾਨਾਂ ਨੂੰ ਤੇ ਇਹ ਸੀਗਾ ਕਿ ਚਲੋ ਕਰਜ਼ੇ ਮਾਫ ਹੋ ਜਾਣੇ ਆ, 20 ਕੇ ਕਰੀਬ ਅੱਜ ਗਈ ਤੇ ਜਿਉਂਦਿਆਂ ਚ ਹੋ ਜਾਣਗੇ, ਕਿਉਂਕਿ ਕਰਜ਼ਾ ਜਿਹੜਾ ਉਹ ਰਾਤਾਂ ਦੀਆਂ ਨੀਂਦਾਂ ਖੋਹ ਕੇ ਲੈ ਜਾਂਦਾ, ਦਿਨ ਦਾ ਚੈਨ ਰਾਤ ਦੀ ਨੀਂਦ ਕਰਜ਼ਾ ਲੈ ਜਾਂਦਾ। ਕਰਜ਼ਾ ਚੀਜ਼ ਐਸੀ ਹੈ ਤੇ ਹੁਣ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਦੀਆਂ ਪਈਆਂ ਨੇ ਰਾਜ ਕਰਨਵੀਰ ਸਿੰਘ ਜੀ। ਕਿਸਾਨ ਇਹ ਕਹਿ ਰਹੇ ਆ ਕਿ ਅਸੀਂ ਅਖਬਾਰਾਂ ਦੇ ਵਿੱਚ ਪੜ੍ਹ ਲੈਂਦੇ ਜਾਂ ਕੋਈ ਪੜ੍ਹਦਾ ਤੇ ਅਸੀਂ ਉਹਦੇ ਤੋਂ ਸੁਣ ਲੈਂਦੇ ਆ ਕਿ ਜੀ ਕੁਰਕੀ ਨਹੀਂ ਹੋਣ ਦਿਆਂਗੇ, ਇਹ ਨਹੀਂ ਹੋਣ ਦਿਆਂਗੇ, ਉਹ ਨਹੀਂ ਹੋਣ ਦਿਆਂਗੇ। ਕੈਪਟਨ ਅਮਰਿੰਦਰ ਸਿੰਘ ਤੇ ਇਹ ਗੱਲ ਆਖੀ ਜਾਂਦਾ, ਪਰ ਸਾਨੂੰ ਬੈਂਕ ਹੈ ਜਿਹੜੇ ਭੰਬਲ ਭੂਸੇ 'ਚ ਪਾ ਰਹੇ ਆ, ਔਰ ਇਹੋ ਜਿਹਾ ਗਲੀ ਗੇਟ 'ਚ ਪਾ ਰਹੇ ਆ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਬਹੁਤ ਸਾਰੇ ਕਿਸਾਨਾਂ ਨੂੰ ਜਾਂ ਤੇ ਜੁਰਮਾਨਾ ਹੋ ਜਾਏ, ਮਾਈਕ ਜੁਰਮਾਨਾ ਹੋ ਜਾਏ, ਆਰਥਿਕ ਜੁਰਮਾਨਾ ਹੋ ਜਾਏ, ਜਾਂ ਸਜ਼ਾ ਹੋ ਜਾਏ, ਤੇ ਜਾਂ ਹੋ ਸਕਦਾ ਦੋਵੇਂ ਹੋ ਜਾਣ। ਫਿਰ ਕਿਸਾਨ ਜਦੋਂ ਅੰਦਰ ਚਲੇ ਜਾਣਗੇ ਫਿਰ ਉਹਨਾਂ ਦੇ ਘਰੇ ਭਾਵੇਂ ਭੇਜ ਦੇਣ ਜਾ ਕੇ, ਆਹ ਚੱਕੋ ਜੀ ਤੁਹਾਡੀਆਂ ਕੁਰਕੀਆਂ ਨਹੀਂ ਹੋਣ ਦਿਆਂਗੇ, ਆਹ ਨੋਟੀਫਿਕੇਸ਼ਨ ਕਰਤਾ ਮਹਾਰਾਜਾ ਨੇ, ਜਿਵੇਂ ਕਹਿੰਦੇ ਹੁੰਦੇ ਕਾਂਗਰਸੀ ਸਾਡੇ ਮਹਾਰਾਜ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਪਰ ਨੋਟੀਫਿਕੇਸ਼ਨ ਹੁਣ ਨਹੀਂ ਜਾਰੀ ਕੀਤਾ ਇਹਨਾਂ ਨੇ। ਮੂੰਹ ਜ਼ਬਾਨੀ ਕਹਿ ਦਿੰਦੇ ਆ ਅਸੀਂ ਕੁਰਕੀ ਨੂੰ ਹੋਣ ਦਿਆਂਗੇ, ਕੁਰਕੀ ਨੂੰ ਹੋਣ ਦਿਆਂਗੇ। ਤੁਹਾਡੀ ਇਹ ਮੂੰਹ ਜ਼ਬਾਨੀ ਨੇ ਬੈਂਕਾਂ ਦੇ ਮੂੰਹ ਨੂੰ ਖੂਨ ਲਾਤਾ। ਉਹ ਕਹਿੰਦੇ ਪਤਾ ਨਹੀਂ ਕਦੋਂ ਨੋਟੀਫਿਕੇਸ਼ਨ ਜਾਰੀ ਹੋ ਜਾਣਾ, ਪਹਿਲਾਂ ਢਿਬਰੀ ਟੈਟ ਕਰ ਦਿਓ। ਹੁਣ ਇਹਦਾ ਸਿੱਟਾ ਇਹ ਨਿਕਲਿਆ ਹੈ ਕਿ ਇਕੱਲੇ ਫਰੀਦਕੋਟ ਦੇ ਵਿੱਚ ਬੈਂਕਾਂ ਤੇ ਹੋਰ ਜਿਹੜੇ ਜਿੱਥੋਂ ਕਰਜ਼ਾ ਲਿਆ ਸਹਿਕਾਰੀ ਬੈਂਕ ਹੈ ਜਾਂ ਕੇਂਦਰੀ ਬੈਂਕ ਹੈ, ਉਹਨਾਂ ਨੇ 52 ਕਿਸਾਨਾਂ ਵੱਲ 22 ਕਰੋੜ ਦੀ ਜਿਹੜੀ ਉਗਰਾਹੀ ਰਹਿੰਦੀ ਸੀ ਉਹ ਵਸੂਲਣ ਵਾਸਤੇ ਅਦਾਲਤਾਂ ਵਿੱਚ ਚੈੱਕ ਲਾ ਦਿੱਤੇ, ਚੈੱਕ ਬਾਉਂਸ ਕਰਾ ਦਿੱਤੇ। ਚੈੱਕ ਲਾਉਣ ਦਾ ਭਾਵ ਹੈ ਬਾਉਂਸ। ਚੈੱਕ ਜੇ ਉਹਨਾਂ ਦੇ ਕੋਲ ਖਾਤਿਆਂ 'ਚ ਪੈਸੇ ਹੁੰਦੇ ਕਿਸਾਨਾਂ ਦੇ ਤੇ ਉਹ ਇਹਨਾਂ ਦੇ ਆ ਕੇ ਸ਼ਿਕੰਜੇ 'ਚ ਕਿਉਂ ਫਸਦੇ? ਚੈੱਕ ਉਹਨਾਂ ਨੇ ਖਾਲੀ ਲਏ ਹੋਏ ਸਨ ਤੇ ਉਹ ਉਹਨਾਂ ਨੇ ਲਾ ਦਿੱਤੇ ਤੇ ਬਾਉਂਸ ਕਰਾ ਦਿੱਤੇ। ਹੁਣ ਚੈੱਕ ਬਾਉਂਸ ਦਾ ਤੁਹਾਨੂੰ ਪਤਾ ਇੱਕ ਕ੍ਰਿਮੀਨਲ ਔਫੈਂਸ ਬਣ ਜਾਂਦਾ ਜੀ, ਉਹ ਜੁਰਮ ਆ ਤੇ ਉਹ ਐਸਾ ਜੁਰਮ ਹੈ ਜਿਹਦੇ ਵਿੱਚ 6 ਮਹੀਨੇ ਤੋਂ ਲੈ ਕੇ ਸਾਲ 2 ਸਾਲ ਦੀ ਕੈਦ ਵੀ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ, ਦੋਵੇਂ ਇਕੱਠੇ ਵੀ ਹੋ ਸਕਦੇ ਆ। ਹੁਣ ਇਹ ਜਿਹੜੇ ਕਿਸਾਨ ਆ ਇਹ ਤੇ ਫਸ ਗਏ ਕਸੂਤੇ, ਇਹਨਾਂ ਦੇ ਚੈੱਕ ਬਾਉਂਸ ਹੋ ਗਏ ਆ। ਕੱਲ ਨੂੰ ਮੰਨ ਲਓ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਂਦਾ ਪੰਜਾਬ ਸਰਕਾਰ ਵੱਲੋਂ, ਜਿਹੜੇ ਕੇਸ ਪਹਿਲਾਂ ਦਰਜ ਹੋ ਗਏ ਆ, ਚੈੱਕ ਬਾਉਂਸ ਹੋ ਗਏ ਜਿਨ੍ਹਾਂ ਦੇ, ਉਹ ਤੇ ਗਏ ਅੰਦਰ, ਜਾਂ ਉਹ ਆਪਣਾ ਜਿਹੜਾ ਉਹਨਾਂ ਦਾ ਬਕਾਇਆ ਉਹ ਅਦਾ ਕਰਨਗੇ, ਤੇ ਜੇ ਅਦਾ ਕਰਨਗੇ ਤੇ ਫਿਰ ਉਹ ਆਪਣੀ ਜਿਹੜੀ ਮਾਂ ਜਿਹਨੂੰ ਕਹਿੰਦੇ ਜ਼ਮੀਨ ਉਹਦੇ ਤੋਂ ਹੱਥ ਧੋਣਗੇ, ਤਾਂ ਹੀ ਕਰਜ਼ਾ ਲਾਉਣਗੇ ਨਾ। ਇਹ ਕੁੜਕੀ ਦੇ ਵਿੱਚ ਫਸਦੇ ਪਏ ਕਿਸਾਨ। ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਹੈ ਜਿਹੜੇ ਸ਼ਿਕਾਇਤ ਕਰਦੇ ਪਏ ਆ ਕਿ ਜਿਹੜੇ ਬੈਂਕਾਂ ਨੇ ਸਾਥੋਂ ਚੈੱਕ ਲਏ ਹੋਏ ਸਨ ਉਹ ਧੜਾ ਧੜ ਚੈੱਕ ਹੈ ਜਿਹੜੇ ਜਿਨ੍ਹਾਂ ਨੂੰ ਆਪਾਂ ਖਾਲੀ ਚੈੱਕ ਕਹਿ ਦਿੰਦੇ ਹਾਂ, ਬਲੈਂਕ ਚੈੱਕ ਕਹਿ ਦਿੰਦੇ ਹਾਂ, ਉਹ ਧੜਾ ਧੜ ਜਾ ਕੇ ਅਦਾਲਤਾਂ 'ਚ ਲਾ ਰਹੇ ਆ, ਚੈੱਕ ਬਾਉਂਸ ਕਰਾ ਕੇ ਉਹ ਲਾ ਰਹੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਖੜੀ ਹੁੰਦੀ ਜਾਪਦੀ ਹੈ। ਕੈਪਟਨ ਸਾਹਿਬ ਨੂੰ ਥੋੜਾ ਜਿਹਾ ਆ ਜਿਹੜੀਆਂ ਜੁਮਲੇਬਾਜ਼ੀਆਂ ਕਰਦੇ ਪਏ ਆ, ਅਸੀਂ ਪੈਨਸ਼ਨ ਕੱਟ ਦਿਆਂਗੇ ਜੀ ਜਿਹੜੇ ਨਜਾਇਜ਼ ਲੈਂਦੇ ਆ, ਨਰਮੇ ਦੀ ਸੁੰਡੀ ਦੇ ਜਿਹੜੀ ਆ ਚਿੱਟੀ ਮਛਰੀ ਹੈ ਜੀ ਇਹਦੇ ਪਰ ਕੁਤਰੇ ਜਾਣਗੇ, ਇਸ ਤਰ੍ਹਾਂ ਕਰ ਦਿਆਂਗੇ, ਉਸ ਤਰ੍ਹਾਂ ਕਰ ਦਿਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਛੱਡ ਕੇ ਉਹਨਾਂ ਨੂੰ ਧਰਾਤਲ ਵੱਲ ਵੇਖਣਾ ਚਾਹੀਦਾ ਹੈ ਕਿ ਜਿਹੜੇ ਇਹ ਕਿਸਾਨ ਉਹ ਜਿਵੇਂ ਕਹਿੰਦੇ ਨੇ ਮੋਏ ਨੂੰ ਮਾਰੇ ਸ਼ਾਹ ਮਦਾਰ, ਕਿ ਜਿਹੜੇ ਪਹਿਲੇ ਹੀ ਮਰੇ ਪਏ ਆ ਉਹਨਾਂ ਨੂੰ ਸ਼ਾਹ ਮਦਾਰ ਮਾਰਨ ਤੇ ਤੁਲਿਆ ਹੋਇਆ, ਇਹਨਾਂ ਨੂੰ ਰੋਕਣਾ ਕਿਵੇਂ ਆ, ਉਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਜੇ ਇੰਨੇ ਕਿਸਾਨ ਇਕੱਠੇ ਜੇਲ੍ਹਾਂ ਦੇ ਵਿੱਚ ਜਾਣ ਲੱਗ ਪਏ, ਉਹਨਾਂ ਦੇ ਘਰ ਦੇ ਜਿਹੜੇ ਬੱਚੇ ਆ, ਘਰ ਦੇ ਜਿਹੜੇ ਪਰਿਵਾਰਕ ਦੂਜੇ ਮੈਂਬਰ ਆ ਜਿਨ੍ਹਾਂ ਦਾ ਕਮਾਊ ਜੀ ਉੱਥੇ ਚਲ ਜਾਏਗਾ ਜੇਲ੍ਹ ਦੇ ਵਿੱਚ, ਉਹਨਾਂ ਦੇ ਪਿੱਛੇ ਕੀ ਰਹਿ ਜਾਣਾ? ਸੋ ਇਹ ਸੋਚਣ ਦੀ ਜ਼ਰੂਰਤ ਹੈ। ਦੂਜੀ ਗੱਲ ਇਹ ਆ ਕਿ ਜਿਹੜੇ ਬੈਂਕ ਚੈੱਕ ਲੈ ਰਹੇ ਆ ਇਹ ਬਿਲਕੁਲ ਗਲਤ ਗੱਲ ਆ। ਇਹ ਚੈੱਕ ਲੈਣ ਵਾਲੀ ਜਿਹੜੀ ਪ੍ਰਥਾ ਉਹ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਸ਼ਾਹੂਕਾਰ ਆ ਉਹ ਵੀ ਜੇ ਚੈੱਕ ਦਿੰਦਾ, ਕਰਜ਼ਾ ਦਿੰਦਾ 50,000 ਦਾ, ਚੈੱਕ ਲੈ ਲੈਂਦਾ, ਜੇ ਕਰਜ਼ਾ ਨਹੀਂ ਮੁੜਦਾ ਤੇ ਉਹ 50,000 ਨੂੰ ਪਤਾ ਨਹੀਂ 1.5 ਲੱਖ ਬਣਾ ਦੇਵੇ, 2 ਲੱਖ ਬਣਾ ਦੇਵੇ, ਬਣਾ ਕੇ ਉਹ ਚੈੱਕ ਲਾ ਦਿੰਦਾ। ਸੋ ਇਹ ਚੀਜ਼ ਜਿਹੜੀ ਆ ਇਹਦਾ ਹੱਲ ਵੀ ਲੱਭਣਾ ਚਾਹੀਦਾ, ਔਰ ਘੱਟੋ ਘੱਟ ਜਿਹੜੀ ਆ ਨਵੀਂ ਪਸੂੜੀ ਗੱਲ ਪੈ ਗਈ ਕਿਸਾਨਾਂ ਦੀ, ਇਹਦੇ ਤੋਂ ਵੀ ਨਿਜਾਤ ਦਿਵਾਉਣਾ ਚਾਹੀਦਾ ਜੀ। ਜੀ ਬਿਲਕੁਲ। ਅਤੇ ਮਿੰਟੂ ਜੀ ਜੇ ਆਪਾਂ ਅਗਲੀ ਗੱਲ ਕਰੀਏ ਵੀ ਕਾਂਗਰਸੀ ਆਗੂ ਦੇ ਜ਼ਮੀਨ 'ਚ ਬੀਜੀ ਫੀਮ ਦੀ ਜਿਹੜੀ ਉਹ ਬਰਾਮਦ ਹੋਈ ਆ, ਇਹ
ਤਰਨਤਾਰਨ ਜ਼ਿਲ੍ਹੇ ਦੇ ਵਿੱਚ ਰਤੋਕੇ ਆ, ਬਿਲਕੁਲ ਬਾਰਡਰ ਤੇ ਪੈਂਦਾ, ਬਿਲਕੁਲ ਐਨ ਹੱਦ ਤੇ ਕਹਿ ਲਈਏ ਕਿ ਪਾਕਿਸਤਾਨ ਦੀ ਬਿਲਕੁਲ ਹਿੱਕ ਤੇ ਰਤੋਕੇ ਪਿੰਡ ਆ, ਰਤੋਕੇ ਪੋਸਟ ਆ, ਉੱਥੇ ਇਹ ਫਸਲ ਬਰਾਮਦ ਹੋਈ ਆ। ਔਰ ਇਸ ਫਸਲ ਦੇ ਵਿੱਚੋਂ ਕੋਈ ਸੱਜਣ ਡੋਡੇ ਤੋੜੀ ਲਿਆਉਂਦਾ ਸੀਗਾ, ਰਾਂਝਾ ਬਣਿਆ ਆਉਂਦਾ ਸੀ, ਝੂਮਦਾ ਆਉਂਦਾ ਸੀਗਾ। ਜਦੋਂ BSF ਵਾਲਿਆਂ ਨੇ ਤਲਾਸ਼ੀ ਲਈ ਤੇ ਉਹਦੇ ਕੋਲ 50-60 ਡੋਡੇ ਬਰਾਮਦ ਹੋਏ। ਉਹਨਾਂ ਨੇ 2-4 ਮਾਰੀਆਂ ਹੋਣੀਆਂ ਕੰਨਾਂ ਦੇ ਹੇਠਾਂ ਕਿ ਕਿੱਥੋਂ ਲੈ ਕੇ ਆਇਆ। ਉਹਦਾ ਨਾਂ ਸਤਨਾਮ ਸਿੰਘ ਸੀ। ਕਹਿੰਦਾ ਜੀ ਸਤਨਾਮ ਸਿੰਘ ਤੇ ਇੱਥੋਂ ਲੈ ਕੇ ਆਇਆ। ਉਹਨੇ ਕਿਹਾ ਚੱਲ ਫਿਰ ਵਿਖਾ। ਉਹਨੇ ਕਿਹਾ ਜੀ ਵਿਖਾਉਣਾ ਕਿ ਉੱਥੇ ਤਾਂ ਫੈਕਟਰੀ ਲੱਗੀ ਪਈ, ਆ ਜਾਓ। ਹੁਣ ਜਦੋਂ ਉੱਥੇ ਗਏ ਤੇ ਉਹ ਕਣਕ ਦੇ ਵਿੱਚ ਫਸਲ ਜਿਹੜੀ ਡੋਡਿਆਂ ਦੀ ਬੀਜੀ ਹੋਈ ਸੀ। ਇਹਨਾਂ ਦਿਨਾਂ ਦੇ ਵਿੱਚ ਡੋਡਿਆਂ ਦੀ ਫਸਲ ਤਿਆਰ ਹੋ ਜਾਂਦੀ ਹੈ, ਪੱਕ ਜਾਂਦੇ, ਡੋਡੇ ਬਣ ਜਾਂਦੇ ਆ, ਜਿੱਦਾਂ ਦੇ ਛੋਟੇ-ਛੋਟੇ ਬਾਲ ਹੁੰਦੇ, ਛੋਟੀਆਂ-ਛੋਟੀਆਂ ਗੇਂਦਾਂ ਹੁੰਦੀਆਂ, ਏਡੇ ਹੋ ਜਾਂਦੇ ਆ। ਮੁੜ ਕੇ ਉਹਨਾਂ ਨੂੰ ਪੱਛ ਲਾ ਦਿੰਦੇ ਆ ਪੱਤਰਿਆਂ ਦੇ ਨਾਲ, ਬਲੇਡ ਦੇ ਨਾਲ, ਫਿਰ ਉਹਦੇ ਚੋਂ ਕੱਢਦੇ ਆ। ਉਹ ਕਿਸੇ ਅਮਲੀ ਨੂੰ ਕਹਿ ਲਓ ਜਾਂ ਕਿਸੇ ਉਹਨਾਂ ਦੇ ਨੇੜਲੇ ਬੰਦੇ ਨੂੰ ਪਤਾ ਲੱਗ ਗਿਆ, ਉਹ ਜਾ ਕੇ ਲੈ ਕੇ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਥੰਮਿਆ ਗਿਆ। ਹੁਣ ਮਸਲਾ ਇਹ ਹੈ ਕਿ ਜਿਹਦੀ ਉਹ ਜ਼ਮੀਨ ਆ ਉਹ ਆ ਕਾਂਗਰਸੀ ਆਗੂ, ਬਹੁਤ ਵੱਡਾ ਕਾਂਗਰਸੀ ਆਗੂ ਆ, ਉਹਦਾ ਨਾਂ ਤਰਲੋਕ ਸਿੰਘ ਚੱਕ ਵਾਲੀ ਆ। ਉਹ ਤਰਲੋਕ ਸਿੰਘ ਕਹਿੰਦਾ ਕਿ ਮੈਂ ਜ਼ਮੀਨ ਠੇਕੇ ਤੇ ਦਿੱਤੀ ਹੈ, ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਇਹਦੇ ਚ ਡੋਡੇ ਬੀਜੇ ਆ ਜਾਂ ਇਹਦੇ ਚ ਬਦਾਮ ਬੀਜੇ ਆ, ਮੈਨੂੰ ਨਹੀਂ ਪਤਾ। ਉਹ ਜਾ ਕੇ ਉਹਨਾਂ ਤੋਂ ਪੁੱਛੋ। ਹੁਣ ਜਿਹੜੇ 2 ਭਰਾ ਜਿਨ੍ਹਾਂ ਨੇ ਜ਼ਮੀਨ ਠੇਕੇ ਤੇ ਲਈ ਹੈ, ਹਾਲ ਦੀ ਘੜੀ ਉਹਨਾਂ ਦੀ ਕੋਈ ਗ੍ਰਿਫਤਾਰੀ ਦੀ ਖਬਰ ਨਹੀਂ ਆਈ। ਮੇਰੇ ਖਿਆਲ ਦੇ ਨਾਲ ਆਸੇ ਪਾਸੇ ਆ, ਪਰ ਜਿਹੜਾ ਉਹ ਬੰਦਾ ਡੋਡੇ ਲਈ ਆਉਂਦਾ ਸੀ ਉਹ ਫੜਿਆ ਗਿਆ। ਹੁਣ ਤਰਲੋਕ ਸਿੰਘ ਜਿਹੜਾ ਕਾਂਗਰਸੀ ਆਗੂ ਆ, ਇਹ ਵੀ ਹੋ ਸਕਦਾ ਕਿ ਕੱਲ ਨੂੰ ਇਸ ਕੇਸ ਦੇ ਵਿੱਚ ਘੜੀਸਿਆ ਜਾਵੇ। ਪਰ ਉਂਝ ਮਜ਼ਾਕ ਉਡਾਉਣ ਡਏ ਲੋਕੀ, ਕਹਿੰਦੇ ਕਿ ਸੁਖਪਾਲ ਸਿੰਘ ਭੁੱਲਰ ਸੀ ਜਿਹੜਾ, ਉਹ ਕਹਿੰਦਾ ਹੁੰਦਾ ਸੀਗਾ, ਕਿਉਂਕਿ ਇਸੇ ਇਲਾਕੇ ਦੇ ਵਿੱਚੋਂ ਹੀ ਉਹ ਜਿੱਤਿਆ, ਉਹ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਠੇਕੇ ਖੋਲ ਦਿਆਂਗੇ ਜੇ ਸਾਡੀ ਸਰਕਾਰ ਆਈ। ਤੇ ਕੈਪਟਨ ਨੇ ਠੇਕੇ ਖੋਲੇ ਨਹੀਂ, ਪਰ ਸੁਖਪਾਲ ਭੁੱਲਰ ਨੇ ਜਿਹੜੀ ਆਪਣੀ ਕਹੀ ਸੀ, ਉਹਦੇ ਵਰਕਰਾਂ ਨੇ ਉਹਦੇ ਕਹਿਣ ਤੇ ਫੁੱਲ ਚੜਾਉਣੇ ਵੀ ਸ਼ੁਰੂ ਕਰ ਦਿੱਤੇ ਆ। ਪਰ ਹੁਣ ਕਾਂਗਰਸ ਇਹ ਵੀ ਆਖ ਸਕਦੇ ਆ ਕਿ ਦੇਖੋ ਸਾਡੇ ਤੋਂ ਅਮਲੀਆਂ ਦਾ ਦਰਦ ਨਹੀਂ ਵੇਖਿਆ ਜਾ ਸਕਦਾ, ਅਸੀਂ ਮਾੜੀ ਮੋਟੀ ਉਹਨਾਂ ਦੀ ਹੈਲਪ ਕਰਦੇ ਆ, ਇਹ ਕੋਈ ਬਹੁਤਾ ਵੱਡਾ ਗੁਨਾਹ ਤਾਂ ਨਹੀਂ। ਸੋ ਉਹ ਵੀ ਕਹਿ ਸਕਦੇ, ਪਰ ਜੋ ਮਰਜ਼ੀ ਆ, ਇੱਕ ਵਾਰੀ ਫੇਰ ਇੱਥੇ ਪੰਜਾਬ ਦੇ ਵਿੱਚ ਇਹ ਸਵਾਲੀਆ ਨਿਸ਼ਾਨ ਲੱਗਿਆ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ, ਕਿਉਂਕਿ ਅੱਗੇ ਦੇਖੋ ਇਹਨਾਂ ਦੇ ਇੱਕ ਸਾਥੀ ਤੇ ਹੋਇਆ ਸੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਕੇਸ ਦਰਜ, ਉਹਦੇ ਵੀ ਡੋਡੇ ਬੀਜੇ ਜਿਹੜੇ ਫੜੇ ਗਏ ਸੀ, ਤੇ ਉਹਨੇ ਵੀ ਇਹੋ ਗੱਲ ਆਖੀ ਸੀ, ਕਹਿੰਦਾ ਜੀ ਮੈਂ ਤਾਂ ਖੇਤ ਹੀ ਕਦੇ ਕਦੇ ਆਉਣਾ, ਨੌਕਰਾਂ ਨੇ ਬੀਜਤੇ, ਮੈਂ ਕੀ ਕਰਾਂ, ਮੇਰੇ ਤੇ ਝੂਠਾ ਕੇਸ ਪਾ ਰਿਹਾ ਕਰ ਲਈ। ਉਹਨੇ ਵੀ ਇਹੋ ਗੱਲ ਕਹੀ ਸੀਗੀ। ਪਰ ਇਹ ਜਿੱਥੇ ਜਿੱਥੇ ਇਹਨਾਂ ਦੇ ਇਸ ਤਰ੍ਹਾਂ ਦੇ ਆਉਂਦੇ ਆ ਕਾਰਨਾਮੇ ਸਾਹਮਣੇ, ਉੱਥੇ ਇਹ ਨਾਲ ਗੱਲ ਆ ਜਾਂਦੀ ਕਿ ਜ਼ਮੀਨ ਅਸੀਂ ਠੇਕੇ ਤੇ ਦਿੱਤੀ, ਜੇ ਠੇਕੇ ਤੇ ਦਿੱਤੀ ਆ ਤੇ ਘੱਟੋ ਘੱਟ ਇਹਦੇ ਵੇਖਣਾ ਪੈਣਾ ਨਾ, ਉਹਦੇ ਚ ਜਾ ਕੇ ਅਗਲਾ ਬੀਜਦਾ ਕੀ ਆ। ਕੱਲ ਨੂੰ ਠੇਕੇ ਤੇ ਦਿੱਤੀ ਜ਼ਮੀਨ ਤੇ ਉਹ ਗਾਂ ਤੱਕ ਦੂਗੇ ਫਿਰ। ਸੋ ਤੁਸੀਂ ਆਪਦੀ ਜ਼ਮੀਨ ਦੀ ਪੈਰਵੀ ਤੇ ਕਰਨੀ ਹੈ ਨਾ ਕਿ ਕਿਹੜਾ ਬੰਦਾ ਕਿਹੋ ਜਿਹਾ ਉਹਦੇ ਚ ਕੀ ਬੀਜਦਾ ਪਿਆ, ਜਾ ਕੇ ਵੇਖਣਾ ਤਾਂ ਹੈ। ਪਰ ਫਿਰ ਵੀ ਉਹੀ ਬਿਆਨ ਉਹੀ ਤੁੰਤਨੀ ਦੇ ਰਾਗ ਜੀ ਸਾਡੇ ਨਾਲ ਸਿਆਸੀ ਸਾਜ਼ਿਸ਼ ਹੋ ਰਹੀ, ਜੋ ਮਰਜ਼ੀ ਹੈ। ਪਰ ਇੱਕ ਚੀਜ਼ ਜਿਹੜੀ ਇੱਥੋਂ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਕਿ ਆਹ ਜਿਹੜੀ ਇਹਨਾਂ ਨੇ ਮੁਹਿੰਮ ਛੇੜੀ ਹੈ, ਇਹਦੇ ਚ 2-3 ਕੇਸ ਆ ਜਿਹੜੇ ਬੜੇ ਦਿਲਚਸਪ ਨਿਕਲਦੇ ਪਏ ਆ। ਇੱਕ ਇਹ, ਦੂਸਰਾ ਮੁੰਡੀ ਸ਼ਹਿਰੀਆ ਪਿੰਡ ਦੇ ਵਿੱਚੋਂ ਜਲੰਧਰ ਜ਼ਿਲ੍ਹੇ ਚ ਇੱਕ ਸਰਪੰਚ ਫੜਿਆ ਗਿਆ, ਔਰ ਨਾਲੇ ਉਹ ਸਰਪੰਚ ਨਸ਼ਾ ਛਡਾਊ ਕੇਂਦਰ ਚਲਾਉਂਦਾ ਸੀ। ਨਸ਼ਾ ਛਡਾਊ ਕੇਂਦਰ ਕਾਹਦਾ, ਨਸ਼ਾ ਲਾਊ ਕੇਂਦਰ ਸੀ, ਉਹਨੂੰ ਵੀ ਫੜ ਲਿਆ। ਜਲਾਲਾਬਾਦ ਚ ਵੀ ਖਬਰ ਆ ਰਹੀ ਹੈ, ਕਹਿੰਦੇ ਕਿ ਇੱਥੋਂ ਵੀ 3 ਬੰਦੇ ਫੜੇ ਗਏ। 2 ਪੁਲਿਸ ਮੁਲਾਜ਼ਮ ਸੀ ਜਿਹੜੇ ਮਾਲਖਾਨੇ ਚੋਂ ਕੱਢ ਕੇ ਮਾਲ ਗਾਂ ਵੇਚਦੇ ਸਨ। ਇੱਕ ਅਕਾਲੀਆਂ ਨਾਲ ਜੁੜਿਆ ਬੰਦਾ ਵੀ ਸੀ, ਇੱਕ ਕਾਂਗਰਸ ਨਾਲ ਜੁੜਿਆ ਬੰਦਾ ਵੀ ਸੀ। ਸਾਰਿਆਂ ਤੇ ਦੱਸਦੇ ਆ ਕਿ ਕਾਰਵਾਈ ਹੋਈ ਆ, ਪਰ ਇੱਕ ਬੰਦਾ ਜਿਹੜਾ ਇਸ ਸਮੇਂ ਦੀ ਸਰਕਾਰ ਦਾ ਰੇਗਲਾ, ਉਹ ਛਡਾ ਲਿਆ ਗਿਆ। ਤੇ ਛਡਾਉਣ ਵਾਲਾ ਵੀ ਚੰਗਾ ਵੱਡਾ ਲੀਡਰ ਆ ਕਾਂਗਰਸ ਦਾ, ਕਹਿੰਦੇ ਟੈਲੀਫੋਨ ਕਰਕੇ ਛਡਾਇਆ। ਸੋ ਇਹ ਸਾਰਾ ਕੁਛ ਜੋ ਨਿਕਲ ਕੇ ਆਉਂਦਾ ਪਿਆ, ਉਹ ਪੁਰਾਣੀ ਸਰਕਾਰ ਦੀ ਜਿਹੜੀ ਉਹ ਕਾਰਗੁਜ਼ਾਰੀ ਸੀ, ਕਾਰਵਾਈ ਸੀ ਜਿਹੜੀ, ਉਹਨੂੰ ਸਾਰੇ ਨੂੰ ਯਾਦ ਕਰਾਉਂਦਾ ਕਿ ਕੀ ਇਹ ਜਿਹੜੀ ਮੁਹਿੰਮ ਆ ਭੌਂ ਚੌਂਕੇ, ਉਹ ਕਹਿੰਦੇ ਹੁੰਦੇ ਆ ਜਿੱਥੋਂ ਦੀ ਖੋਤੀ ਉੱਥੇ ਆਣ ਖਲੋਤੀ, ਉਹ ਹੋਏਗੀ ਜਾਂ ਉਸ ਤੋਂ ਵੱਖਰੀ ਹੋਏਗੀ। ਇਹ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਜਿਹੜਾ 28 ਦਿਨ ਦਾ ਸਮਾਂ ਸੀ ਉਹ ਤੇ ਇਹਨਾਂ ਦੀ ਮੁੱਠੀ ਚ ਹੁਣ ਕਿਰਦਾ ਜਾਂਦਾ। ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਹ ਜਿਹੜੇ ਬਚੇ ਖੁਚੇ ਦੇਣ ਆ, ਇਹਨਾਂ ਦੇ ਵਿੱਚੋਂ ਹੋਰ ਕੀ ਨਿਕਲਦਾ। ਜੀ ਤੇ ਮਿੰਟੂ ਜੀ, ਜਾਂਦੇ ਜੇ ਆਪਾਂ ਗੱਲ ਕਰ ਲਈਏ ਵੀ ਕੈਗ ਦੀ ਰਿਪੋਰਟ ਦਾ ਇੱਕ ਹੋਰ ਖੁਲਾਸਾ, ਹੜ੍ਹ ਪੀੜਤਾਂ ਲਈ ਜਿਹੜੀ ਕੱਟੀ ਮੁਲਾਜ਼ਮਾਂ ਦੀ ਤਨਖਾਹ ਸੀ ਪ੍ਰਭਾਵਿਤ ਸੂਬਿਆਂ ਵਿੱਚ ਜਿਹੜੀ ਉਹ ਨਹੀਂ ਗਈ। ਜਾਂਦੀ ਵੀ ਕਿਵੇਂ, ਰਾਹ ਦੇ ਵਿੱਚ ਖੜੇ ਸਨ ਸ਼ਿਕਾਰੀ, ਜਾਨ ਦਿੰਦੇ ਸੀਗੇ ਜੀ। ਅਸਲ ਦੇ ਵਿੱਚ ਇਹ ਹੜ੍ਹ ਆਏ ਸਨ 2013 ਦੇ ਵਿੱਚ ਉੱਤਰਾਖੰਡ ਦੇ ਵਿੱਚ। ਤੁਹਾਨੂੰ ਹੁਣ ਯਾਦ ਹੋਣਾ ਰਾਜ ਕਰਨਵੀਰ ਸਿੰਘ ਜੀ ਜਦੋਂ ਬੜੀ
ਭਿਆਨਕ ਜੀ। ਉੱਥੇ ਤਬਾਹੀ ਹੋਈ ਆ। ਜੀ ਜੀ ਤੇ ਉਸੇ ਤਬਾਹੀ ਦੇ ਵਿੱਚ ਕਾਹਨ ਸਿੰਘ ਪੰਨੂ ਹੋਰਾਂ ਦੀ ਪੱਗ ਵੀ ਉਛਲੀ ਸੀ, ਤੁਹਾਨੂੰ ਯਾਦ ਹੋਣਾ। ਜੀ ਬਹੁਤ ਕਾਬਲ ਅਫਸਰ ਆ, ਔਰ ਕਿਹੜੇ ਬੰਦੇ ਪਿੱਛੇ ਸਨ ਉਹ ਵੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ। ਇਹ ਜਿਹੜੀ ਹੋਈ ਹੈ ਚੋਰੀ, ਇਹ ਬੜੀ ਦਿਲਚਸਪ ਆ। ਦੱਸਦੇ ਆ ਕਿ ਜਿਸ ਸਮੇਂ ਹੜ੍ਹ ਆਏ ਆ, ਇੱਥੋਂ ਦੀ ਸਾਡੀ ਪੰਜਾਬ ਸਰਕਾਰ ਨੇ ਜੀ ਕੁਛ ਮੁਲਾਜ਼ਮਾਂ ਦੀ ਤਨਖਾਹ ਕੱਟੀ, ਜਿੱਦਾਂ ਮਾਰਕੀਟ ਕਮੇਟੀ ਵਾਲੇ ਸਨ। ਇਹਨਾਂ ਨੂੰ ਕਿਹਾ ਕਿ ਇੱਕ ਦਿਨ ਦਾ ਜਿਹੜਾ ਵੇਤਨ ਆ ਉਹ ਤੁਸੀਂ ਇਸ ਕੰਮ ਦੇ ਹਿੱਸੇ ਪਾਓ। 3000 ਦੇ ਕਰੀਬ ਇਹਨਾਂ ਮੁਲਾਜ਼ਮਾਂ ਨੇ ਆਪਣੀ ਤਨਖਾਹ ਦੀ ਕਟੌਤੀ ਕਰਵਾਈ ਕਿ ਚਲੋ ਚੰਗੇ ਭਲੇ ਕੰਮ ਲਈ ਲੱਗ ਜਾਣਗੇ, ਕੋਈ 4 ਪੈਸੇ ਤੇ ਦਸਵਾਂ ਤਾਂ ਨਿਕਲ ਜਾਓ। ਉਹ ਖਿੜੇ ਮੱਥੇ ਜਿਹੜੇ ਮੁਲਾਜ਼ਮਾਂ ਨੇ ਤਨਖਾਹ ਕਟਾਈ ਸੀ, ਹੁਣ ਕੈਗ ਦੀ ਰਿਪੋਰਟ 'ਚ ਖੁਲਾਸਾ ਹੋਇਆ ਕਿ ਉਹ ਪੈਸਾ ਅਸਲ ਦੇ ਵਿੱਚ ਇੱਥੋਂ ਤੁਰਿਆ ਹੀ ਨਹੀਂ। ਉਹ ਪੈਸਾ ਇੱਥੇ ਦਾ ਇੱਥੇ ਹੀ ਰਹਿ ਗਿਆ। ਹੈਰਾਨੀ ਦੀ ਗੱਲ ਇਹ ਆ ਕਿ ਉਹ ਪੈਸਾ ਉਸ ਸੂਬੇ ਦੇ ਵਿੱਚ ਤਾਂ ਗਿਆ ਹੀ ਨਹੀਂ ਜਿੱਥੇ ਹੜ੍ਹ ਆਇਆ, ਇੱਥੇ ਹੀ ਰਹਿ ਗਿਆ। ਤੇ ਇੱਥੋਂ ਨਿਕਲ ਕੇ 2 ਮਹੀਨੇ ਪਹਿਲਾਂ ਮੁੱਖ ਮੰਤਰੀ ਦਾ ਜਿਹੜਾ ਰਾਹਤ ਕੋਸ਼ ਹੁੰਦਾ ਉਹਦੇ ਵਿੱਚ ਜਾ ਕੇ ਪੈ ਗਿਆ। ਯਾਨੀ ਜਦੋਂ ਪਤਾ ਲੱਗਿਆ ਕਿ ਸਰਕਾਰ ਜਾ ਸਕਦੀ ਹੈ, ਇਹਦਾ ਵੀ ਹਿਸਾਬ ਕਿਤਾਬ ਹੋ ਸਕਦਾ। ਹਾਲਾਂਕਿ ਰਕਮ ਬਹੁਤੀ ਵੱਡੀ ਨਹੀਂ, ਲੱਖ ਹੋ, 2 ਲੱਖ ਹੋ, 4 ਲੱਖ ਹੋ, ਪਰ ਇਹ ਸੀਗਾ ਕਿ ਇਹਦਾ ਪੰਗਾ ਪੈ ਜਾਣਾ, ਕਿਉਂਕਿ ਵੇਤਨ ਕੱਟਿਆ ਕਿਸੇ ਮੁਲਾਜ਼ਮ ਦਾ ਤੇ ਉਹ ਔਨ ਰਿਕਾਰਡ ਹੈ ਨਾ, ਉਹਦੀ ਤਨਖਾਹ ਕੱਟੀ, ਸੈਲਰੀ ਕੱਟੀ ਆ, ਉਹ ਔਨ ਰਿਕਾਰਡ ਆ। ਉਹ ਜਦੋਂ ਇਹਨਾਂ ਦੇ ਮੱਥੇ 'ਚ ਇਹ ਗੱਲ ਵੜੀ, ਇਹ ਗੱਲ ਠਣਕੀ ਕਿ ਭਾਈ ਇਹ ਤਾਂ ਰੌਲਾ ਪੈ ਸਕਦਾ ਕੱਲ੍ਹ ਨੂੰ, ਤੇ ਫਿਰ ਉਹ 2-3 ਮਹੀਨੇ ਪਹਿਲਾਂ ਜਦੋਂ ਸਰਕਾਰ ਜਾਂਦੀ ਸੀ ਤੇ ਮੁੱਖ ਮੰਤਰੀ ਦਾ ਰਾਹਤ ਕੋਸ਼ ਹੁੰਦਾ, ਜਿਹੜਾ ਰਾਹਤ ਫੰਡ ਹੁੰਦਾ, ਉਹਦੇ 'ਚ ਪੈਸਾ ਪੈ ਗਿਆ ਜੀ। ਇੱਥੇ ਦੇਖ ਲਓ, ਹੁਣ ਤੁਸੀਂ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ ਵਾਲੀ ਗੱਲ ਆ ਕਿ ਇਹੋ ਜਿਹਾ ਪੈਸਾ ਵੀ ਜਿਹੜਾ ਕਿ ਆਪਾਂ ਦਾਨ ਕਰਦੇ ਹਾਂ, ਦਾਨ ਦਾ ਪੈਸਾ ਵੀ ਖਾਧਾ ਗਿਆ। ਇੱਥੇ ਤੇ ਕੈਗ ਦੀ ਰਿਪੋਰਟ 'ਚ ਇਹੋ ਜਿਹੇ ਖੁਲਾਸੇ ਹੁੰਦੇ ਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਇੱਕ ਸਕੀਮ ਲਾਂਚ ਕੀਤੀ ਸੀ ਨਾ ਪ੍ਰਧਾਨ ਮੰਤਰੀ ਨੇ। ਉਹ ਸਕੀਮ ਦਾ ਹਾਲ ਵੇਖੋ ਕਿ ਸੈਂਟਰ 'ਚੋਂ ਪੈਸਾ ਵੀ ਆਇਆ ਔਰ ਉਸ ਪੈਸੇ ਦੀ ਇੱਥੇ ਵਰਤੋਂ ਹੀ ਨਹੀਂ ਸਹੀ ਢੰਗ ਨਾਲ ਹੋਈ। 12 ਜ਼ਿਲ੍ਹਿਆਂ ਦੇ ਵਿੱਚ ਉਹ ਜਿਹੜੀ ਸਕੀਮ ਸੀਗੀ ਬਿਲਕੁਲ ਅੱਧੀ ਅਧੂਰੀ ਹੋਈ। 9 ਜ਼ਿਲ੍ਹੇ ਇਹੋ ਜਿਹੇ ਸਨ ਜਿਨ੍ਹਾਂ ਦੇ ਵਿੱਚ ਉਹ ਸਕੀਮ ਸ਼ੁਰੂ ਹੀ ਨਹੀਂ ਕੀਤੀ। ਹਾਲਾਂਕਿ ਅਕਾਲੀ ਭਾਜਪਾ ਸਰਕਾਰ ਸੀ ਇੱਥੇ, ਉਹ ਸ਼ੁਰੂ ਨਹੀਂ ਕੀਤੀ। ਕੈਗ ਦੇ ਰਿਪੋਰਟ ਦੇ ਵਿੱਚ ਤੇ ਬੜੇ ਤੱਥ ਸਾਹਮਣੇ ਆਉਂਦੇ ਪਏ ਆ, ਇੱਥੋਂ ਤੱਕ ਕਿ 1100 ਸਕੂਲ ਇਹੋ ਜਿਹਾ ਸੀ ਜਿੱਥੇ ਇੱਕ ਅਧਿਆਪਕ ਹੀ ਕੰਮ ਚਲਾਈ ਗਿਆ, ਔਰ ਸਕੂਲਾਂ ਦੀਆਂ ਜਿਹੜੀਆਂ ਵਰਦੀਆਂ ਦੇਣੀਆਂ ਸਨ ਬੱਚਿਆਂ ਦੀਆਂ 14 ਕਰੋੜ ਰੁਪਈਆ ਉਹਨਾਂ 'ਚ ਸ਼ੱਕ ਛੁਟਾ ਲਿਆ ਗਿਆ। ਗਰੀਬ ਬੱਚਿਆਂ ਦੀਆਂ ਵਰਦੀਆਂ ਵੀ ਖਾ ਗਏ। ਸੋ ਇੱਥੇ ਤਾਂ ਮੁਰਦੇ ਖਾਣ ਵਾਲੀ ਗੱਲ ਹੋਈ ਪਈ ਸੀ। ਪਰ ਕੈਗ ਦੀ ਰਿਪੋਰਟ ਤੇ ਰੌਲਾ ਪਾਉਣ ਵਾਲੇ ਕਾਂਗਰਸੀ ਕਦੇ ਮੋਟਰਸਾਈਕਲ ਕੱਢ ਲਿਆਉਂਦੇ ਸੀ, ਕਦੇ ਕੁਛ ਕਰ ਲਿਆਉਂਦੇ ਸੀ। ਅੱਜ ਹੀ ਕੈਗ ਦੀ ਰਿਪੋਰਟ ਹੈ, ਜਦੋਂ ਇਹ ਵਿਰੋਧੀ ਧਿਰ 'ਚ ਹੁੰਦੇ ਸੀ। ਅੱਜ ਜਦੋਂ ਇਹ ਸੱਤਾ ਧਿਰ 'ਚ ਆ, ਹਾਕਮ ਧਿਰ 'ਚ ਆ, ਕੈਗ ਦੀ ਰਿਪੋਰਟ ਬਹੁਤ ਕੁਛ ਕਹਿ ਰਹੀ ਹੈ। ਉਸ ਕੈਗ ਦੀ ਰਿਪੋਰਟ ਤੇ ਇਹ ਕੁਛ ਕਰਨ ਦੀ ਜ਼ਰੂਰਤ ਵਿਖਾਉਣਗੇ, ਇਹ ਸਭ ਤੋਂ ਵੱਡਾ ਸਵਾਲ ਆ। ਜੀ ਬਿਲਕੁਲ। ਅਤੇ ਬਹੁਤ ਮਿੰਟੂ ਜੀ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।